फरवरी 1986 ਨੂੰ ਸਵੇਰ ਦੇ ਕੋਈ 10 ਵਜੇ ਦੇ ਕਰੀਬ ਗੁਰੂ ਨਾਨਕਪੁਰਾ ਮਹੱਲਾ, ਉੱਥੇ ਗੁਰੂ ਅਰਜਨ ਸਾਹਿਬ ਜੀ ਦਾ ਗੁਰਦੁਆਰਾ, ਉੱਥੇ 5 ਜਿਹੜੇ ਸਰੂਪ ਆ ਮਹਾਰਾਜ ਦੇ ਉਹ ਅਗਨ ਭੇਂਟ ਕਰ ਦਿੱਤੇ ਗਏ ਸੀ। ਫਿਰ ਜਦੋਂ ਰੋਸ ਮਾਰਚ ਨਿਕਲਿਆ ਤੇ SDM ਨੇ ਜਿਹੜਾ ਹੈਗਾ ਸੀਗਾ ਉਹ ਜਿਹੜੀ ਜ਼ਿਲ੍ਹਾ ਪ੍ਰਸ਼ਾਸਨ ਸੀ ਉਹਨਾਂ ਨੂੰ ਸੂਚਿਤ ਕੀਤਾ ਤੇ ਜ਼ਿਲ੍ਹਾ ਪ੍ਰਸ਼ਾਸਨ 'ਚ ਉਸ ਵੇਲੇ SSP ਸੀ ਅਜਹਾਰ ਆਲਮ ਤੇ ADC ਜਿਹੜਾ ਸੀਗਾ ਦਰਬਾਰਾ ਸਿੰਘ ਗੁਰੂ ਜੀ, ਤੇ ਉਹਨਾਂ ਨੇ ਆਣ ਕੇ ਸ਼ਾਮ ਨੂੰ ਜਿਹੜਾ ਹੈਗਾ ਉਹ ਦੋਸ਼ੀ ਬਣਾ ਦਿੱਤਾ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ, ਜੋ ਉੱਥੇ ਹਾਜ਼ਰ ਨਹੀਂ ਸੀ। ਅਗਲੇ ਦਿਨ ਬਡਾਲਾ ਸਾਹਿਬ ਨਕੋਦਰ 'ਚ ਪਹੁੰਚ ਗਏ, ਲਾਗਿਓਂ ਪਿੰਡਾਂ ਦੀ ਸੰਗਤ ਪਹੁੰਚ ਗਈ ਤੇ ਉੱਥੋਂ ਫਿਰ ਜਿਹੜਾ ਸੀਗਾ ਇੱਕ ਰੋਸ ਮਾਰਚ ਜਿਹੜਾ ਹੈਗਾ ਆਪਣੇ ਗੁਰਦੁਆਰਾ ਸਾਹਿਬ ਤੋਂ ਲੈ ਕੇ ਤੇ ਨਕੋਦਰ ਪੁਲਿਸ ਸਟੇਸ਼ਨ ਤੱਕ ਕੱਢਿਆ ਗਿਆ, ਜਿਹਦੀ ਅਗਵਾਈ ਬਡਾਲਾ ਸਾਹਿਬ ਨੇ ਕੀਤੀ। ਸ਼ੱਕ ਦੀ ਸੂਈ ਜਿਹੜੀ ਹੈਗੀ ਆ ਉਸ ਵੇਲੇ ਜਿਹੜਾ ਸ਼ਿਵ ਸੈਨਾ ਦਾ ਪ੍ਰਧਾਨ ਸੀ ਉਸ ਵੇਲੇ ਨਕੋਦਰ ਦਾ ਰਮੇਸ਼ ਕੁਮਾਰ ਚੋਪੜਾ ਉੱਤੇ ਸੀ, ਕਿਉਂਕਿ ਉਹਨੇ ਥੋੜ੍ਹੇ ਦਿਨ ਪਹਿਲਾਂ ਵਾਰਨਿੰਗ ਦਿੱਤੀ ਸੀ ਕਿ ਅਸੀਂ ਅੱਗ ਲਾ ਕੇ ਦਿਖਾ ਲਾਂਗੇ। ਇਹਨਾਂ ਨੇ ਸੁਣੀ ਨਹੀਂ ਕਿਸੇ ਦੀ। ਉਹ ਕਹਿੰਦੇ ਅਸੀਂ ਕੱਲ੍ਹ ਨੂੰ ਜਿਹੜੀ ਹੈਗੀ ਆ ਮੈਂ CRP ਬੁਲਾਊਂਗਾ, BSF ਬੁਲਾਊਂਗਾ, ਲਾਗਲੇ ਜ਼ਿਲ੍ਹਿਆਂ ਦੀ ਪੁਲਿਸ ਬੁਲਾਊਂਗਾ, ਮੈਨੂੰ ਨਜਿੱਠਣਾ ਆਉਂਦਾ ਸਿੱਖ ਨੌਜਵਾਨਾਂ ਨਾਲ। ਇਹ ਜਹਾਰ ਆਲਮ ਦੇ ਲਫ਼ਜ਼ ਸੀ। 3 ਫਰਵਰੀ ਦੀ ਰਾਤ ਨੂੰ ਜਿਹੜਾ ਹੈਗਾ ਉੱਥੇ ਕਰਫਿਊ ਲੱਗ ਜਾਂਦਾ ਨਕੋਦਰ 'ਚ। ਲਾਗਲੇ ਜਿਹੜੇ ਪਿੰਡ ਆ ਉਹਨਾਂ 'ਚ ਅਨਾਊਂਸ ਨਹੀਂ ਕੀਤਾ ਜਾਂਦਾ ਤੇ 4 ਫਰਵਰੀ ਨੂੰ ਜਿੱਦਾਂ ਅਕਾਲ ਸੀ ਫੈਡਰੇਸ਼ਨ ਦੀ ਤੇ ਜਿਹੜੀਆਂ ਲੋਕਲ ਅਕਾਲੀ ਜਥੇਬੰਦੀਆਂ ਦੀ ਤੇ ਜਿਹੜੀ ਸੰਗਤ ਆ ਉਹ ਨਕੋਦਰ ਪਹੁੰਚਣੀ ਸ਼ੁਰੂ ਹੋ ਜਾਂਦੀ ਤੇ ਪੁਲਿਸ ਨੂੰ ਇਹ ਕਿਹਾ ਜਾਂਦਾ ਵੀ ਤੁਸੀਂ 5 ਪਿਆਰਿਆਂ ਨੂੰ ਇਜਾਜ਼ਤ ਦੇ ਦਿਓ, ਜਾ ਕੇ ਇੱਥੋਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਤੇ ਮਹਾਰਾਜ ਦੇ ਸਰੂਪ ਲੈ ਆਉਣਗੇ ਪੁਲਿਸ ਦੇ ਪਹਿਰੇ 'ਚ ਤੇ ਅਸੀਂ ਜਿਹੜਾ ਹੈਗਾ ਗੋਇੰਦਵਾਲ ਸਾਹਿਬ ਜਾ ਕੇ ਜਲ ਪ੍ਰਵਾਹ ਕਰਦੇ ਹਾਂ। ਉਸ ਵੇਲੇ ਜੀ ਇਹ ਜਿਹੜਾ ਜਥਾ ਇਹਨੂੰ ਪੁਲਿਸ ਇਜਾਜ਼ਤ ਦੇ ਦਿੰਦੀ ਆ, 5 ਪਿਆਰੇ ਮੋਹਰੇ ਨੇ ਤੇ ਸੰਗਤ ਪਿੱਛੇ ਆ, ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਜਾ ਰਹੇ ਨੇ। ਕੋਈ ਭੜਕਾਊ ਨਾਰਾ ਨਹੀਂ, ਕੋਈ ਕੁਛ ਨਹੀਂ ਗਾ, ਕਿਸੇ ਦੇ ਕੋਲ ਕੋਈ ਹਥਿਆਰ ਨਹੀਂ ਤੇ ਜਿਹੜੇ 5 ਪਿਆਰੇ ਹੈਗੇ ਆ ਉਹ ਅਗਵਾਈ ਕਰ ਰਹੇ ਆ ਤੇ ਜਥਾ ਜੇ ਥੋੜ੍ਹੀ ਦੂਰੀ ਜਾਂਦਾ ਤੇ ਬਿਨਾਂ ਕਿਸੇ ਚੇਤਾਵਨੀ ਦੇ ਪੁਲਿਸ ਜਿਹੜੀ ਹੈਗੀ ਆ ਉਹ ਗੋਲੀਆਂ ਦਾ ਮੀਂਹ ਬਰਸਾ ਦਿੰਦੀ। ਉਸ ਤੋਂ ਬਾਅਦ ਜਿਹੜੀ ਘੋੜਸਵਾਰ ਪੁਲਿਸ ਜਿਹੜੀ ਹੈਗੀ ਆ ਉਹ ਮੁੜ ਕੇ ਜਿਹੜੀ ਸੰਗਤ 'ਚ ਜਦੋਂ ਇੱਕਦਮ ਸੰਗਤ ਖਿੱਲਰਦੀ ਆ ਉਹਦੇ ਮਗਰ ਜਾ ਕੇ ਸ਼ਿਕਾਰ ਖੇਡਿਆ ਜਾਂਦਾ ਸਿੱਖ ਨੌਜਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਵਿਸ਼ੇਸ਼ ਪ੍ਰੋਗਰਾਮ ਗੁਫ਼ਤਗੂ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਅਰਸ, ਅੱਜ ਅਸੀਂ ਖਾਸ ਤੌਰ 'ਤੇ ਜਦੋਂ ਇਸ ਸਮੇਂ ਦੇ ਵਿੱਚ ਗੱਲ ਕਰ ਰਹੇ ਹਾਂ, ਚੋਣਾਂ ਦਾ ਮਾਹੌਲ ਬਣਿਆ ਹੋਇਆ ਪੰਜਾਬ ਦੇ ਵਿੱਚ, ਸਿੱਖਾਂ ਦੇ ਜਿਹੜੇ ਇਸ਼ੂਜ਼ ਹੈਗੇ ਨੇ, ਭਾਵੇਂ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੋਵੇ ਜਾਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਹੈ ਉਸ ਨੂੰ ਮੁੱਖ ਰੱਖ ਕੇ ਇੱਕ ਮਾਹੌਲ ਬਣਿਆ ਹੋਇਆ, ਇਹਦੇ 'ਤੇ ਚਰਚਾ ਹੋ ਰਹੀ ਹੈ। ਇਹ ਵੀ ਚੋਣਾਂ ਦੇ ਵਿੱਚ ਇੱਕ ਇਸ਼ੂ ਦੇ ਤੌਰ ਦੇ ਉੱਤੇ ਉੱਭਰ ਕੇ ਸਾਹਮਣੇ ਆਇਆ, ਜਿਹਦੇ 'ਤੇ ਪੰਥਕ ਜਥੇਬੰਦੀਆਂ ਇਸ ਵਕਤ ਲਾਮਬੰਦ ਵੀ ਹੋਈਆਂ ਨੇ ਤੇ ਆਪਣੇ ਇਸ਼ੂਜ਼ ਨੂੰ ਸਰਕਾਰਾਂ ਕੋਲੋਂ ਮਨਵਾਉਣ ਦੇ ਲਈ ਜਾਂ ਉਹਦੇ 'ਤੇ ਕੋਈ ਕਾਰਵਾਈ ਕਰਨ ਦੇ ਲਈ ਇੱਕ ਜਿਹੜਾ ਪ੍ਰੈਸ਼ਰ ਹੈ ਉਹ ਬਿਲਡ ਕੀਤਾ ਜਾ ਰਿਹਾ। 2015 ਦੇ ਵਿੱਚ ਜਿਹੜੀ ਬੇਅਦਬੀ ਦੀ ਘਟਨਾ ਹੁੰਦੀ ਹੈ ਉਹ ਤੋਂ ਬਾਅਦ ਜਿਹੜਾ ਰੋਸ ਕੌਮ ਦੇ ਵਿੱਚ ਦੇਖਿਆ ਜਾਂਦਾ ਹੈ ਤੇ ਇਸ ਸਾਰੇ ਤੋਂ ਅਸੀਂ ਵਾਕਿਫ ਹਾਂ। ਪਰ ਇੱਦਾਂ ਦੀ ਹੀ ਇੱਕ ਘਟਨਾ 1986 ਦੇ ਵਿੱਚ ਹੋਈ ਸੀ ਸਾਕਾ ਨਕੋਦਰ। ਜਦੋਂ ਅਸੀਂ ਉਸ ਨੂੰ ਦੇਖਦੇ ਹਾਂ ਤੇ ਉਹ ਅੱਜ ਦਾ ਜਿਹੜਾ ਅਜੋਕਾ ਇਤਿਹਾਸ ਹੈ ਉਹਦੇ ਵਿੱਚ ਇੱਕ ਅਜਿਹੀ ਘਟਨਾ ਬਣ ਕੇ ਸਾਡੇ ਸਾਹਮਣੇ ਆਉਂਦੀ ਹੈ ਜਿਹੜਾ ਇਹੀ ਵਰਤਾਰਾ ਦੁਬਾਰਾ ਹੁਣ 2015 ਤੋਂ ਬਾਅਦ ਰਿਪੀਟ ਹੁੰਦਾ ਨਜ਼ਰ ਆਉਂਦਾ, ਜਦੋਂ ਅਸੀਂ 1986 ਦੇ ਸਾਕਾ ਨਕੋਦਰ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਜਾਂ ਉਸ ਬਾਰੇ ਅਸੀਂ ਦੇਖਦੇ ਹਾਂ ਕਿ ਉਦੋਂ ਹੋਇਆ ਕੀ ਸੀ। ਉਹੀ ਘਟਨਾਕ੍ਰਮ ਹੁੰਦਾ 1986 ਦੇ ਵਿੱਚ ਜਦੋਂ 2 ਫਰਵਰੀ ਨੂੰ ਨਕੋਦਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਨੇ ਉਹ ਅਗਨ ਭੇਟ ਕੀਤੇ ਜਾਂਦੇ ਆ, ਕੇਸ ਰਜਿਸਟਰ ਕੀਤਾ ਜਾਂਦਾ। ਫਿਰ ਜਿਹੜੀ ਹੈ ਪੁਲਿਸ ਵੱਲੋਂ ਕਾਰਵਾਈ ਦੀ ਜਿਹੜੀ ਉਹ ਹੈ ਉਹ ਕਿਹਾ ਜਾਂਦਾ ਹੈ ਪਰ ਕਾਰਵਾਈ ਕੀਤੀ ਨਹੀਂ ਜਾਂਦੀ। ਸਿੱਖ ਸੰਗਤਾਂ ਰੋਸ ਦੇ ਵਜੋਂ ਪ੍ਰੋਟੈਸਟ ਕਰਦੀਆਂ ਨੇ ਤੇ ਫਿਰ 4 ਫਰਵਰੀ ਨੂੰ ਪ੍ਰੋਟੈਸਟ ਕਰਦੀਆਂ ਸਿੱਖ ਸੰਗਤਾਂ ਦੇ ਉੱਤੇ ਵੱਡੇ ਲੈਵਲ ਦੇ ਉੱਤੇ ਪੁਲਿਸ ਵੱਲੋਂ ਜਿਹੜੀ ਅੰਨ੍ਹੇਵਾਹ ਗੋਲੀ ਹੈ ਉਹ ਚਲਾਈ ਜਾਂਦੀ ਹੈ ਤੇ ਫਿਰ ਉਹੀ ਦੌਰਾ 'ਚ ਸ਼ੁਰੂ ਹੁੰਦਾ ਜਿਹੜਾ ਅਸੀਂ 2015 ਤੋਂ ਬਾਅਦ ਦਾ ਇਸ ਵਕਤ ਦੇਖ ਰਹੇ ਹਾਂ। ਜਾਂਚ ਵੀ ਹੁੰਦੀ ਹੈ, ਕਮਿਸ਼ਨ ਵੀ ਬਣਾਏ ਜਾਂਦੇ ਆ, ਜਾਂਚ ਰਿਪੋਰਟ ਵੀ ਸਾਹਮਣੇ ਆਉਂਦੀ ਹੈ, ਪਰ ਇਨਸਾਫ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਉਹ ਨਹੀਂ ਦਿੱਤਾ ਜਾਂਦਾ ਸਿਸਟਮ ਵੱਲੋਂ। ਅੱਜ 1986 ਤੋਂ ਲੈ ਕੇ ਅਸੀਂ 2022 ਦੇ ਵਿੱਚ ਹੁਣ ਗੱਲ ਕਰ ਰਹੇ ਹਾਂ। ਅੰਦਾਜ਼ਾ ਲਾਇਆ ਜਾ ਸਕਦਾ ਕਿ ਸਿਸਟਮ ਤੋਂ, ਜਿਸ ਸਿਸਟਮ ਦੇ ਵਿੱਚ ਅਸੀਂ
ਜੀ ਰਹੇ ਹਾਂ, ਰਹਿ ਰਹੇ ਹਾਂ, ਜਾਂ ਜਿਸ ਸਿਸਟਮ ਤੋਂ ਅਸੀਂ ਇਨਸਾਫ ਦੀ ਭਾਲ ਕਰ ਰਹੇ ਹਾਂ ਉਹ ਸਿਸਟਮ ਕਿੰਨਾ ਕੁ ਇਨਸਾਫ ਡਿਲੀਵਰ ਕਰ ਰਿਹਾ ਹੈ। ਸੋ ਅੱਜ ਅਸੀਂ ਸਾਕਾ ਨਕੋਦਰ 1986 ਦੇ ਵਿੱਚ ਜਿਹੜਾ ਵਾਪਰਿਆ ਸੀ ਉਸ ਦੀ ਵਰ੍ਹੇਗੰਢ ਮੌਕੇ ਇਸ ਵਿਚਾਰ ਚਰਚਾ ਦੇ ਉੱਤੇ ਖਾਸ ਤੌਰ 'ਤੇ ਇਸੇ ਦੇ ਉੱਤੇ ਸਾਡਾ ਫੋਕਸ ਹੋਵੇਗਾ ਕਿ ਅਸੀਂ ਦੇਖ ਸਕੀਏ, ਸਮਝ ਸਕੀਏ ਕਿ ਸਿਸਟਮ ਸਾਨੂੰ ਇਨਸਾਫ ਦੇਣ ਤੋਂ ਇਨਕਾਰੀ ਕਿਉਂ ਹੈ। ਇਹ ਇੱਕ ਇਸ ਵਕਤ ਵੱਡਾ ਸਵਾਲ ਹੈ ਜਿੱਥੇ ਸਾਕਾ ਨਕੋਦਰ ਬਾਰੇ ਜਾਣਾਂਗੇ ਅਸੀਂ। ਜਿਹੜੇ ਸ਼ਹੀਦ 4 ਸ਼ਹੀਦਾਂ ਦਾ ਨਾਂ, 4 ਸਿੱਖ ਨੌਜਵਾਨਾਂ ਨੂੰ ਜਦੋਂ ਗੋਲੀ ਮਾਰੀ ਜਾਂਦੀ ਹੈ ਉਹਨਾਂ ਦੇ ਵਿੱਚੋਂ ਇੱਕ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਜਿਹੜੇ ਭਰਾ ਨੇ ਡਾਕਟਰ ਹਰਿੰਦਰ ਸਿੰਘ, ਉਹ ਇਸ ਵਕਤ ਕੈਲੀਫੋਰਨੀਆ ਦੇ ਵਿੱਚ ਮੌਜੂਦ ਨੇ ਅਤੇ ਉਹ ਅੱਜ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰਵੀਰ ਜੀ, ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਤੇ TV 84 ਦਾ ਤੇ ਤੁਹਾਡੇ ਸਰੋਤਿਆਂ ਦਾ। ਤੇ ਅੱਜ ਸਾਕਾ ਨਕੋਦਰ ਦੇ ਸ਼ਹੀਦਾਂ ਨੂੰ ਉਹਨਾਂ ਦੀ 86ਵੀਂ ਜਿਹੜੀ ਸ਼ਹੀਦੀ ਵਰ੍ਹੇਗੰਢ ਆ ਉਸ ਮੌਕੇ ਯਾਦ ਕਰ ਜੀ। ਡਾਕਟਰ ਸਾਹਿਬ, ਬਿਲਕੁਲ ਸ਼ੁਰੂਆਤ ਕਰੀਏ। ਮੈਂ ਥੋੜ੍ਹਾ ਜਿਹਾ ਜਾਣਨਾ ਚਾਹੂੰਗਾ ਕਿਉਂਕਿ ਬਹੁਤ ਵਾਰੀ ਅੱਜ ਦੀ ਜਿਹੜੀ ਜਨਰੇਸ਼ਨ ਹੈ, ਨਵੀਂ ਪੀੜ੍ਹੀ ਹੈ, ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ 1986 ਦੇ ਵਿੱਚ ਕੀ ਹੋਇਆ ਸੀ। ਹਾਲਾਂਕਿ ਲਗਾਤਾਰਤਾ ਦੇ ਨਾਲ ਇਹ ਟੌਪਿਕ ਜਾਂ ਇਹ ਜਿਹੜਾ ਮਸਲਾ ਆ ਉਹ ਸੁਰਖੀਆਂ ਬਣਦਾ ਰਿਹਾ ਪਿਛਲੇ ਸਾਲਾਂ ਦੇ ਵਿੱਚ ਵੀ, ਪਰ ਫਿਰ ਵੀ ਇਸ ਮੌਕੇ ਦੇ ਉੱਤੇ ਯਾਦ ਦਹਾਨੀ ਦੇ ਲਈ ਮੈਂ ਚਾਹੂੰਗਾ ਥੋੜ੍ਹਾ ਜਿਹਾ ਜੇ ਬਰੀਫਲੀ ਤੁਸੀਂ ਦੱਸ ਸਕੋ ਉਹਨਾਂ ਦਿਨਾਂ ਦਾ ਵੇਰਵਾ 2 ਤੋਂ ਲੈ ਕੇ ਖਾਸ ਤੌਰ 'ਤੇ 5 ਫਰਵਰੀ 1986 ਦਾ ਜੋ ਘਟਨਾਕ੍ਰਮ ਵਾਪਰਿਆ ਸੀ। ਜੀ ਅਮਰਵੀਰ ਜੀ, ਹੋਇਆ ਇਹ ਸੀ ਕਿ 2 ਫਰਵਰੀ 1986 ਨੂੰ ਸਵੇਰ ਦੇ ਕੋਈ 10 ਵਜੇ ਦੇ ਕਰੀਬ ਗੁਰੂ ਨਾਨਕਪੁਰਾ ਮਹੱਲਾ, ਉੱਥੇ ਗੁਰੂ ਅਰਜਨ ਸਾਹਿਬ ਜੀ ਦਾ ਗੁਰਦੁਆਰਾ, ਉੱਥੇ 5 ਜਿਹੜੇ ਸਰੂਪ ਆ ਮਹਾਰਾਜ ਦੇ ਉਹ ਅਗਨ ਭੇਂਟ ਕਰ ਦਿੱਤੇ ਗਏ ਸੀ। ਜਿਹੜੇ ਮਹਾਰਾਜ ਦੇ ਸਰੂਪ ਸੀਗੇ ਉਹ ਜਿਹੜਾ ਪ੍ਰਕਾਸ਼ ਸਥਾਨ ਜਿਹੜਾ ਹੈਗਾ ਇੱਕ ਮਹਾਰਾਜ ਦਾ ਸਰੂਪ ਉੱਥੇ ਸੀ ਤੇ 4 ਜਿਹੜੇ ਸੀਗੇ ਸੁਖਾਸਨ ਸਥਾਨ ਤੇ ਸੀਗੇ। 5 ਸਰੂਪ ਜਿਹੜੇ ਹੈਗੇ ਆ ਉਹ ਉੱਥੇ ਅਗਨ ਭੇਂਟ ਹੋਏ ਸੀਗੇ ਜੀ। ਤੇ ਜਦੋਂ ਇਸ ਗੱਲ ਦਾ ਪਤਾ ਲੱਗਾ ਤੇ ਜਿਹੜਾ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਆ ਉੱਥੇ ਹੈ ਨਹੀਂ ਸੀ, ਉਹ ਕਿਤੇ ਆਨੰਦ ਕਾਰਜ ਕਰਵਾਉਣ ਗਏ ਸੀ ਤੇ ਉੱਥੇ ਦੀ ਜਿਹੜੀ ਮਹੱਲੇ ਦੀ ਸੰਗਤ ਸੀ ਉਹਨਾਂ ਨੇ ਇਕੱਠੇ ਹੋ ਕੇ ਅੱਗ ਬੁਝਾਈ। ਪੁਲਿਸ ਨੂੰ ਇਹਦੀ ਜਾਣਕਾਰੀ ਦਿੱਤੀ। ਮੌਕੇ ਦਾ SDM ਜਿਹੜਾ ਸੀਗਾ ਸਰਜੀਤ ਸਿੰਘ ਰਾਜਪੂਤ ਤੇ ਗੋਪਾਲ ਸਿੰਘ ਘੁੰਮਣ DSPO ਆਏ। ਉਹਨਾਂ ਨੇ ਆਣ ਕੇ ਮੌਕੇ ਦੀ ਜਾਂਚ ਕੀਤੀ ਤੇ ਉਹਨਾਂ ਨੇ ਇੱਕ FIR ਜਿਹੜੀ ਸੀਗੀ ਉਹ ਲੌਜ ਕਰ ਲਈ ਨਕੋਦਰ ਥਾਣੇ 'ਚ, FIR ਨੰਬਰ 50 ਜੀ। ਉਹ FIR ਤਾਂ ਲੌਜ ਹੋ ਗਈ ਪਰ ਉਹਦੇ ਤੇ ਕਾਰਵਾਈ ਕੋਈ ਨਹੀਂ ਹੋਈ ਤੇ ਫਿਰ 2 ਤਰੀਕ ਦੀ ਸ਼ਾਮ ਨੂੰ ਇੱਕ ਰੋਸ ਮਾਰਚ ਜਿਹੜਾ ਹੈਗਾ ਉਹ ਸ਼ਹਿਰ ਦੇ ਵਿੱਚ ਸੰਗਤਾਂ ਵੱਲੋਂ ਕੱਢਿਆ ਗਿਆ ਜੀ। ਨਾਲ ਦੀ ਨਾਲ ਹੀ ਜਿਹੜਾ ਹੈਗਾ ਉਹ ਫਿਰ ਜਦੋਂ ਰੋਸ ਮਾਰਚ ਨਿਕਲਿਆ ਤੇ SDM ਨੇ ਜਿਹੜਾ ਹੈਗਾ ਸੀਗਾ ਉਹ ਜਿਹੜੀ ਜ਼ਿਲ੍ਹਾ ਪ੍ਰਸ਼ਾਸਨ ਸੀ ਉਹਨਾਂ ਨੂੰ ਸੂਚਿਤ ਕੀਤਾ ਤੇ ਜ਼ਿਲ੍ਹਾ ਪ੍ਰਸ਼ਾਸਨ 'ਚ ਉਸ ਵੇਲੇ SSP ਸੀ ਅਜਹਾਰ ਆਲਮ ਤੇ ADC ਜਿਹੜਾ ਸੀਗਾ ਦਰਬਾਰਾ ਸਿੰਘ ਗੁਰੂ ਜੀ। ਤੇ ਉਹਨਾਂ ਨੇ ਆਣ ਕੇ ਸ਼ਾਮ ਨੂੰ ਜਿਹੜਾ ਹੈਗਾ ਉਹ ਦੋਸ਼ੀ ਬਣਾ ਦਿੱਤਾ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ, ਜੋ ਉੱਥੇ ਹਾਜ਼ਰ ਵੀ ਨਹੀਂ ਸੀ। ਜਦੋਂ ਇਹ ਕਹਾਣੀ ਵਾਪਰੀ ਤੇ ਫਿਰ ਉਸ ਤੋਂ ਬਾਅਦ ਸੰਗਤਾਂ 'ਚ ਜਿਹੜਾ ਉਹ ਰੋਹ ਆਇਆ। ਉਹਨਾਂ ਨੇ ਫਿਰ ਲਾਗਲੇ ਪਿੰਡਾਂ ਦੇ ਵਿੱਚ ਮਨਿਆਦੀ ਕੀਤੀ ਵੀ ਕੱਲ ਨੂੰ ਤੁਸੀਂ ਗੁਰਦੁਆਰਾ ਸਾਹਿਬ ਪਹੁੰਚੋ। ਉਸ ਵੇਲੇ ਅਕਾਲੀਆਂ ਦੀ ਸਰਕਾਰ ਸੀ, ਬਰਨਾਲਾ ਮੁੱਖ ਮੰਤਰੀ ਸੀ। ਜਿਹੜੇ ਲੋਕਲ MLA ਸੀਗੇ ਜਥੇਦਾਰ ਕੁਲਦੀਪ ਸਿੰਘ ਜੀ ਵਡਾਲਾ, ਉਹਨਾਂ ਤੱਕ ਅਪਰੋਚ ਕੀਤੀ ਗਈ। ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਸੀ ਤੇ MLA ਵੀ ਸੀ ਜੀ। ਸੋ ਅਗਲੇ ਦਿਨ ਵਡਾਲਾ ਸਾਹਿਬ ਨਕੋਦਰ 'ਚ ਪਹੁੰਚ ਗਏ, ਲਾਗਿਓਂ ਪਿੰਡਾਂ ਦੀ ਸੰਗਤ ਪਹੁੰਚ ਗਈ ਤੇ ਉੱਥੋਂ ਫਿਰ ਜਿਹੜਾ ਸੀਗਾ ਇੱਕ ਰੋਸ ਮਾਰਚ ਜਿਹੜਾ ਹੈਗਾ ਆਪਣੇ ਗੁਰਦੁਆਰਾ ਸਾਹਿਬ ਤੋਂ ਲੈ ਕੇ ਤੇ ਨਕੋਦਰ ਪੁਲਿਸ ਸਟੇਸ਼ਨ ਤੱਕ ਕੱਢਿਆ ਗਿਆ, ਜਿਹਦੀ ਅਗਵਾਈ ਵਡਾਲਾ ਸਾਹਿਬ ਨੇ ਕੀਤੀ ਜੀ। ਨਕੋਦਰ ਦੇ ਸਾਰੇ ਸਕੂਲ, ਕਾਲਜ, ਕਚਹਿਰੀਆਂ, ਬਿਜ਼ਨਸ ਸਾਰਾ ਕੁਝ ਬੰਦ ਹੋ ਗਿਆ ਤੇ ਉਹ ਉਸ ਵੇਲੇ ਜਾ ਕੇ ਨਕੋਦਰ ਥਾਣੇ ਦੇ ਵਿੱਚ SSP ਅਜਹਾਰ ਆਲਮ ਤੇ ਦਰਬਾਰਾ ਸਿੰਘ ਗੁਰੂ ਨੂੰ ਬੇਨਤੀਆਂ ਕੀਤੀਆਂ ਗਈਆਂ ਵੀ ਇਹਦੀ ਜਿਹੜੀ ਸ਼ੱਕ ਦੀ ਸੂਈ ਜਿਹੜੀ ਹੈਗੀ ਆ, ਉਸ ਵੇਲੇ ਜਿਹੜਾ ਸ਼ਿਵ ਸੈਨਾ ਦਾ ਪ੍ਰਧਾਨ ਸੀ ਉਸ ਵੇਲੇ ਨਕੋਦਰ ਦਾ ਰਮੇਸ਼ ਕੁਮਾਰ ਚੋਪੜਾ ਉੱਤੇ ਸੀ, ਕਿਉਂਕਿ ਉਹਨੇ ਥੋੜੇ ਦਿਨ ਪਹਿਲਾਂ ਵਾਰਨਿੰਗ ਦਿੱਤੀ ਸੀ ਕਿ ਅਸੀਂ ਅੱਗ ਲਾ ਕੇ ਦਿਖਾਵਾਂਗੇ। ਕੋਈ ਸਿੱਖ ਨੌਜਵਾਨਾਂ ਦਾ ਝਗੜਾ ਹੋਇਆ ਸੀ ਉਹਦੇ ਵਿੱਚ ਜੀ, ਵੀ ਤੁਸੀਂ ਜਿਹੜਾ ਦੋਸ਼ੀ ਆ ਉਹਨੂੰ ਰਾਉਂਡ ਅਪ ਕਰਕੇ ਤੇ ਉਹਦੀ ਨਾਲ ਗੱਲਬਾਤ ਕਰੋ ਜਾਂ ਉਤੋਂ ਪੁੱਛਗਿੱਛ ਕਰੋ। ਪਰ ਅਜਹਾਰ ਆਲਮ ਨੇ ਇਨਕਾਰ ਕਰ ਦਿੱਤਾ, ਕਹਿੰਦਾ ਨਹੀਂ ਮੈਂ ਉਹਨੂੰ ਨਹੀਂ ਪੁੱਛਗਿੱਛ ਕਰਨਾ। ਤੇ ਉਹਨਾਂ ਨੇ ਕਿਹਾ ਵੀ ਸਿੱਖ ਨੌਜਵਾਨਾਂ 'ਚ ਬਹੁਤ ਰੋਸ ਆ। ਬਾਬਾ ਜੋਗਿੰਦਰ ਸਿੰਘ ਵੀ ਉੱਥੇ ਸੀਗੇ, ਸੰਯੁਕਤ ਅਕਾਲੀ ਦਲ ਦੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪਿਤਾ ਜੀ। ਪਰ ਇਹਨਾਂ ਨੇ ਸੁਣੀ ਨਹੀਂ ਕਿਸੇ ਦੀ। ਉਹ ਕਹਿੰਦੇ ਅਸੀਂ ਕੱਲ ਨੂੰ ਜਿਹੜੀ ਹੈਗੀ ਆ ਮੈਂ CRP ਬੁਲਾਉਂਗਾ, BSF ਬੁਲਾਉਂਗਾ, ਲਾਗਲੇ ਜ਼ਿਲ੍ਹਿਆਂ ਦੀ ਪੁਲਿਸ ਬੁਲਾਉਂਗਾ, ਮੈਨੂੰ ਨਜਿੱਠਣਾ ਆਉਂਦਾ ਸਿੱਖ ਨੌਜਵਾਨਾਂ ਨਾਲ। ਇਹ ਅਜਹਾਰ ਆਲਮ ਦੇ ਲਫ਼ਜ਼ ਸੀ ਜਿਹੜੇ ਉਹਨਾਂ ਨੇ ਬੋਲੇ ਉੱਥੇ 3 ਫਰਵਰੀ ਨੂੰ।
ਤੇ 3 ਫਰਵਰੀ ਨੂੰ ਜਿਹੜਾ ਸੀਗਾ ਫਿਰ ਡਿਸਾਈਡ ਕੀਤਾ ਸੰਗਤਾਂ ਨੇ, ਬਡਾਲਾ ਸਾਹਿਬ ਨੇ ਆਣ ਕੇ ਕਿਹਾ ਕਿ ਮੈਂ ਜਾ ਕੇ ਬਰਨਾਲੇ ਨਾਲ ਗੱਲ ਕਰਦਾ ਵੀ ਪੁਲਿਸ ਸਾਡੀ ਸੁਣਦੀ ਰਹੀ ਤੇ ਅਸੀਂ ਉਹਨਾਂ ਤੋਂ ਕਹਿੰਨੇ ਵੀ ਇਹਦੀ ਜਿਹੜੀ ਆ ਉਹ ਕੋਈ ਇੱਥੇ ਕਾਰਵਾਈ ਕਰਨ ਜੀ ਤੇ ਵੀ ਤੁਸੀਂ ਇਦਾਂ ਕਰੋ, ਮੈਨੂੰ ਅੱਜ ਰਾਤ ਦਾ ਮੌਕਾ ਹੋਰ ਦਿਓ ਤੇ ਆਪਾਂ ਕੱਲ ਨੂੰ, ਨਹੀਂ ਤਾਂ ਫਿਰ ਥਾਣੇ ਆਣ ਕੇ ਫਿਰ ਆਪਾਂ ਧਰਨਾ ਦੇਵਾਂਗੇ। ਇਹਦੀ 3 ਫਰਵਰੀ ਸ਼ਾਮ ਦੀ ਗੱਲ ਆ। ਤੇ ਉਸੇ ਸ਼ਾਮ ਨੂੰ ਨਕੋਦਰ ਚ ਜਿਹੜਾ ਰਮਾਕਾਂਤ ਜਲੋਟਾ, ਜਿਹੜਾ ਉਸ ਵੇਲੇ ਸ਼ਿਵ ਸੈਨਾ ਦਾ ਪੰਜਾਬ ਦਾ ਪ੍ਰਧਾਨ ਸੀ, ਉਹ ਵੀ ਪਹੁੰਚ ਜਾਂਦਾ ਜੀ। ਤੇ ਹੋਰ ਜਿਹੜੇ ਉੱਥੋਂ ਹਾਰਿਆ ਹੋਇਆ MLA ਨਕੋਦਰ ਦਾ ਅਮਰਾਓ ਸਿੰਘ, ਉਹ ਵੀ ਪਹੁੰਚ ਜਾਂਦਾ। ਤੇ ਨਕੋਦਰ ਜਿਹੜੇ ਸ਼ਿਵ ਸੈਨਿਕ ਆ 3 ਤਰੀਕ ਦੀ ਸ਼ਾਮ ਨੂੰ ਇਹ ਜਲੂਸ ਕੱਢਦੇ ਆ, ਸਿੱਖ ਵਿਰੋਧੀ ਨਾਅਰੇ ਲਾਉਂਦੇ ਆ ਤੇ ਸਿੱਖ ਜਿਹੜੇ ਵਪਾਰ ਹੈਗਾ ਉਹਦਾ ਨੁਕਸਾਨ ਕਰਦੇ ਆ ਜੀ। ਪਰ ਪੁਲਿਸ ਜਿਹੜੀ ਆ ਮੂਕ ਦਰਸ਼ਕ ਬਣ ਕੇ ਖੜੀ ਰਹਿੰਦੀ ਆ। ਪਰ ਬਾਅਦ ਵਿੱਚ 3 ਫਰਵਰੀ ਦੀ ਰਾਤ ਨੂੰ ਜਿਹੜਾ ਹੈਗਾ ਉੱਥੇ ਕਰਫਿਊ ਲੱਗ ਜਾਂਦਾ ਨਕੋਦਰ ਚ। ਲਾਗਲੇ ਜਿਹੜੇ ਪਿੰਡ ਆ ਉਹਨਾਂ ਚ ਅਨਾਉਂਸ ਨਹੀਂ ਕੀਤਾ ਜਾਂਦਾ। ਤੇ 4 ਫਰਵਰੀ ਨੂੰ ਜਿੱਦਾਂ ਅਕਾਲ ਸੀ ਫੈਡਰੇਸ਼ਨ ਦੀ ਤੇ ਜਿਹੜੀਆਂ ਲੋਕਲ ਅਕਾਲੀ ਜਥੇਬੰਦੀਆਂ ਦੀ, ਤੇ ਜਿਹੜੀ ਸੰਗਤ ਆ ਉਹ ਨਕੋਦਰ ਪਹੁੰਚਣੀ ਸ਼ੁਰੂ ਹੋ ਜਾਂਦੀ। ਤੇ ਸੰਗਤ ਜਿਹੜੀ ਹੈਗੀ ਆ ਨਕੋਦਰ ਦੇ ਵਿੱਚ ਕਰਫਿਊ ਲੱਗਾ ਹੁੰਦਾ ਤੇ ਉਹ ਨਕੋਦਰ ਦੇ ਬਾਹਰ ਜਿਹੜਾ ਸ਼ੇਰਪੁਰ ਵਾਲਾ ਪੁਲ ਹੈਗਾ, ਜਿਹੜਾ ਗੁਰਦੁਆਰੇ ਨੂੰ ਰਾਹ ਜਾਂਦਾ ਸੀ, ਉਸ ਰਾਹ ਤੇ ਸੰਗਤ ਪੁਲ ਤੇ ਹੀ ਬੈਠ ਜਾਂਦੀ ਜੀ। ਹੁਣ ਉੱਥੇ ਜਿਹੜੀ ਸੰਗਤ ਬੈਠੀ ਆ ਉਹਦੇ ਨਾਲ ਨਾ ਤਾਂ ਕੋਈ ਗੱਲਬਾਤ ਕੀਤੀ ਜਾਂਦੀ, ਉਹਨਾਂ ਨੂੰ ਇਕੱਠੇ ਵੀ ਹੋ ਲੈਣ ਦਿੱਤਾ ਜਾਂਦਾ। ਤੇ ਉੱਥੋਂ ਫੈਸਲਾ ਇਹ ਹੁੰਦਾ ਵੀ ਜਿਹੜੇ ਮਹਾਰਾਜ ਦੇ ਸਰੂਪ ਹੋਏ, ਪਤਾ ਨਹੀਂ ਇਹ ਗਵਰਨਮੈਂਟ ਨੇ ਕਰਫਿਊ ਲਾਇਆ ਕਿੰਨੇ ਦਿਨ ਇਹ ਲਾਈ ਰੱਖਣਾ, ਵੀ ਆਪਾਂ ਜਿਹੜੇ ਮਹਾਰਾਜ ਦੇ ਸਰੂਪ ਆ ਇਹਨਾਂ ਦੀ ਸੰਭਾਲ ਕਰਕੇ ਤੇ ਇਹਨਾਂ ਨੂੰ ਗੋਇੰਦਵਾਲ ਸਾਹਿਬ ਜਲ ਪ੍ਰਵਾਹ ਕਰ ਦਈਏ। ਤੇ ਪੁਲਿਸ ਨੂੰ ਇਹ ਕਿਹਾ ਜਾਂਦਾ ਵੀ ਤੁਸੀਂ 5 ਪਿਆਰਿਆਂ ਨੂੰ ਇਜਾਜ਼ਤ ਦੇ ਦਿਓ, ਜਾ ਕੇ ਇੱਥੋਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਤੇ ਮਹਾਰਾਜ ਦੇ ਸਰੂਪ ਲੈ ਆਉਣਗੇ ਪੁਲਿਸ ਦੇ ਪਹਿਰੇ ਚ, ਤੇ ਅਸੀਂ ਜਿਹੜਾ ਹੈਗਾ ਗੋਇੰਦਵਾਲ ਸਾਹਿਬ ਜਾ ਕੇ ਜਲ ਪ੍ਰਵਾਹ ਕਰ ਦਿਆਂਗੇ ਜੀ। ਪਰ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਜਾਂਦੀ। ਸਵੇਰ ਤੋਂ ਦੁਪਹਿਰ ਤੱਕ ਇਸੇ ਤਰ੍ਹਾਂ ਹੀ ਕੰਮ ਚੱਲਦਾ ਰਹਿੰਦਾ। ਪਰ ਦੁਪਹਿਰ ਦੇ ਟਾਈਮ ਇੱਕ ਜਥਾ ਜਿਹੜਾ ਹੈਗਾ ਮਹਿਤਪੁਰ, ਜਿਹੜਾ ਸ਼ੇਰਪੁਰ ਦੇ ਉਲਟ ਪੈਂਦਾ ਪਿੰਡ, ਉਧਰੋਂ ਇੱਕ ਆਉਂਦਾ, ਉਸ ਜਥੇ ਨੂੰ ਬਾਈਪਾਸ ਕਢਾਉਣ ਦੀ ਬਜਾਏ ਸ਼ਹਿਰ ਦੇ ਵਿੱਚ ਦੀ ਕਢਾਇਆ ਜਾਂਦਾ। ਉਹ ਜਦੋਂ ਸ਼ਹਿਰ ਦੇ ਵਿੱਚ ਦੀ ਲੰਘਦੇ ਆ, ਉਹਨਾਂ ਦਾ ਸ਼ਿਵ ਸੈਨਾ ਨਾਲ ਟਕਰਾਅ ਹੁੰਦਾ ਬਚਦਾ, ਜਿੱਥੇ ਸ਼ਿਵ ਸੈਨਿਕ ਜਿਹੜੇ ਆ ਕਰਫਿਊ ਲੱਗੇ ਦੇ ਵਿੱਚ CRP ਦੇ ਪਹਿਰੇ ਚ ਉੱਥੇ ਘੁੰਮ ਰਹੇ। ਉਹ ਫਿਰ ਜਥਾ ਜਦੋਂ ਦੂਸਰੇ ਪਾਸੇ ਸ਼ਾਮ ਨੂੰ ਪਹੁੰਚਦਾ, ਕੋਈ ਉਸ ਵੇਲੇ ਦੁਪਹਿਰ ਦੇ 2:30-3 ਵਜੇ ਦਾ ਹੋਊਗਾ ਟਾਈਮ, ਤੇ ਉਹ ਦੱਸਦੇ ਕਿ ਸ਼ਹਿਰ ਵਿੱਚ ਜਿਹੜਾ ਕਰਫਿਊ ਜਿਹੜਾ ਹੈਗਾ ਉਹ ਸਿਰਫ ਆਪਣੇ ਲਈ ਆ, ਸ਼ਹਿਰ ਚ ਤੇ ਜਿਹੜੇ ਸ਼ਿਵ ਸੈਨਿਕ ਆ ਉਹ ਸ਼ਰੇਆਮ ਘੁੰਮ ਰਹੇ ਜੀ। ਉਸ ਵੇਲੇ ਫਿਰ ਪੁਲਿਸ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਦੇਖੋ ਤੁਸੀਂ ਏਦਾਂ ਨਾ ਕਰੋ, ਸਾਨੂੰ ਸਿਰਫ ਮਹਾਰਾਜ ਦੇ ਜਿਹੜੇ ਸਰੂਪ ਆ ਉਹਨਾਂ ਨੂੰ ਲਿਆ ਕੇ ਤੇ ਉੱਥੋਂ ਇਕੱਠੇ ਕਰਕੇ ਜਿਹੜੇ ਅਗਨ ਭੇਂਟ ਹੋਏ ਆ ਤੇ ਗੋਇੰਦਵਾਲ ਸਾਹਿਬ ਲਿਜਾ ਦੇਣ। ਉਸ ਵੇਲੇ ਜੀ ਇਹ ਜਿਹੜਾ ਜਥਾ ਇਹਨੂੰ ਪੁਲਿਸ ਇਜਾਜ਼ਤ ਦੇ ਦਿੰਦੀ ਆ। 5 ਪਿਆਰੇ ਮੋਹਰੇ ਨੇ ਤੇ ਸੰਗਤ ਪਿੱਛੇ ਆ, ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਜਾ ਰਹੇ ਨੇ। ਕੋਈ ਭੜਕਾਊ ਨਾਰਾ ਨਹੀਂ, ਕੋਈ ਕੁਛ ਨਹੀਂ ਗਾ, ਕਿਸੇ ਦੇ ਕੋਲ ਕੋਈ ਹਥਿਆਰ ਨਹੀਂ। ਤੇ ਜਿਹੜੇ 5 ਪਿਆਰੇ ਹੈਗੇ ਆ ਉਹ ਅਗਵਾਈ ਕਰ ਰਹੇ ਆ ਤੇ ਜਥਾ ਜੇ ਥੋੜੀ ਦੂਰੀ ਜਾਂਦਾ ਤੇ ਬਿਨਾਂ ਕਿਸੇ ਚੇਤਾਵਨੀ ਦੇ ਪੁਲਿਸ ਜਿਹੜੀ ਹੈਗੀ ਆ ਉਹ ਗੋਲੀਆਂ ਦਾ ਮੀਂਹ ਬਰਸਾ ਦਿੰਦੀ ਜੀ। ਤੇ ਜਦੋਂ ਗੋਲੀਆਂ ਦਾ ਬਰਸਟ ਵੱਜਦਾ ਤੇ ਸਾਰਿਆਂ ਤੋਂ ਪਹਿਲੀ ਜਿਹੜੀ ਗੋਲੀ ਆ ਵੱਡੇ ਵੀਰ ਭਾਈ ਰਵਿੰਦਰ ਸਿੰਘ ਜੀ ਦੇ ਹਿਰਦੇ 'ਚ ਲੱਗਦੀ ਆ ਤੇ ਉੱਥੇ ਸ਼ਹਾਦਤ ਪ੍ਰਾਪਤ ਕਰ ਜਾਂਦੇ। ਉਹ 5 ਪਿਆਰਿਆਂ 'ਚ ਸੀਗੇ। ਉਸ ਤੋਂ ਬਾਅਦ ਜਿਹੜੀ ਘੋੜਸਵਾਰ ਪੁਲਿਸ ਜਿਹੜੀ ਹੈਗੀ ਆ ਉਹ ਮੁੜ ਕੇ ਜਿਹੜੀ ਸੰਗਤ 'ਚ ਜਦੋਂ ਇੱਕਦਮ ਸੰਗਤ ਖਿੱਲਰਦੀ ਆ, ਉਹਦੇ ਮਗਰ ਜਾ ਕੇ ਸ਼ਿਕਾਰ ਖੇਡਿਆ ਜਾਂਦਾ ਸਿੱਖ ਨੌਜਵਾਨਾਂ ਦਾ। ਔਰ ਉੱਥੇ ਜਿਹੜਾ ਹੈਗਾ ਇੱਕ ਬਾਬੇ ਪ੍ਰੀਤੂ ਦੀ ਬਹਿਕ ਆ, ਜਿੱਥੇ ਭਾਈ ਬਲਧੀਰ ਸਿੰਘ ਤੇ ਭਾਈ ਝਲਮਣ ਸਿੰਘ ਜਿਹੜੇ ਹੈਗੇ ਆ, ਉੱਥੇ ਉਸ ਬਹਿਕ ਤੇ ਉਹਨਾਂ ਨੂੰ ਮਾਰਿਆ ਜਾਂਦਾ। ਉਸ ਜਿਹੜਾ ਕਰਸਾਨ ਆ ਉਹਦੇ ਬਲਦ ਵੀ ਮਾਰੇ ਜਾਂਦੇ ਉੱਥੇ ਜੀ। ਉਸ ਤੋਂ ਬਾਅਦ ਜਿਹੜੇ ਭਾਈ ਹਰਮਿੰਦਰ ਸਿੰਘ ਜੀ ਚਲੂਪਰ ਆ, ਜਿਹੜੇ 4 ਭੈਣਾਂ ਦਾ ਇੱਕੋ ਇੱਕ ਭਰਾ ਸੀ, ਉਹ ਖਾਲਸਾ ਕਾਲਜ ਜਲੰਧਰ ਦੇ ਫੈਡਰੇਸ਼ਨ ਦੇ ਕਨਵੀਨਰ ਸੀਗੀ, ਉਹ ਉੱਥੇ ਇੱਕ ਆਰੇ 'ਚ ਵੜ ਜਾਂਦੇ ਆ, ਜਿੱਥੇ ਕਿ ਉਹਨਾਂ ਦੇ ਮਗਰ ਜਾ ਕੇ ਉਹਨਾਂ ਨੂੰ ਆਰੇ ਦੇ ਵਿੱਚੋਂ ਲਲਕਾਰ ਕੇ ਕੱਢਿਆ ਜਾਂਦਾ। ਤੇ ਉਹ ਜਿਹੜਾ ਹੈਗਾ DSP ਸਵਰਨ ਘੋਟਣਾ ਤੇ ਜਸਕੀਰਤ ਚਾਹਲ ਨਾਂ ਦਾ ਪੁਲਿਸ ਇੰਸਪੈਕਟਰ। ਉਸ ਤੋਂ ਬਾਅਦ ਭਾਈ ਸਾਹਿਬ ਦੇ ਮੂੰਹ ਦੇ ਵਿੱਚ ਆਪਣਾ ਸਰਵਿਸ ਰਿਵਾਲਵਰ ਪਾ ਕੇ ਜਿਹੜਾ .455 ਬੋਰ ਦਾ ਹੈਗਾ, ਜਸਕੀਰਤ ਸਿੰਘ ਚਾਹਲ ਜਿਹੜਾ ਹੈਗਾ ਉਹਨਾਂ ਨੂੰ ਗੋਲੀਆਂ ਮਾਰਦਾ ਤੇ ਭਾਈ ਸਾਹਿਬ ਨੂੰ ਉੱਥੇ ਸਿੱਟ ਦਿੱਤਾ ਜਾਂਦਾ। ਉਸ ਤੋਂ ਬਾਅਦ ਜਿਹੜੀ ਪੁਲਿਸ ਹੈਗੀ ਆ, ਇਹਨਾਂ 4 ਸਿੰਘਾਂ ਨੂੰ ਚੱਕ ਕੇ ਤੇ ਨਕੋਦਰ ਦਾ ਜਿਹੜਾ ਹਸਪਤਾਲ ਦਾ ਲਾਸ਼ ਘਰ ਆ ਉੱਥੇ ਪੋਸਟਮਾਰਟਮ ਲਈ ਸਿੱਟ ਦਿੱਤੀ ਜੀ। ਤੇ ਜਦੋਂ ਡਾਕਟਰ ਪੋਸਟਮਾਰਟਮ ਕਰਨ ਲੱਗਦੇ ਆ ਤੇ ਉਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਭਾਈ ਹਰਮਿੰਦਰ ਸਿੰਘ ਜੀ ਚਲੂਪਰ ਜਿਹੜੇ ਅਜੇ ਜੀਂਦੇ ਆ। ਤੇ ਉਸ ਤੋਂ ਬਾਅਦ ਉਹਨਾਂ ਦੇ ਇਲਾਜ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਪਰ ਪੁਲਿਸ ਇਲਾਜ ਕਰਨ ਨਹੀਂ ਦਿੰਦੀ। ਉਹਨਾਂ ਨੂੰ ਲੈ ਕੇ ਤੇ ਜਲੰਧਰ ਸਿਵਲ ਹਸਪਤਾਲ ਨੂੰ ਕਹਿ ਕੇ ਵੀ ਉੱਥੇ ਬਲੱਡ ਬੈਂਕ ਹੈਗੀ ਆ, ਤੇ ਰਾਜ ਭਾਈ ਸਾਹਿਬ ਦੀ ਜਿਹੜੀ ਹੈਗੀ ਆ ਉਹ ਮੇਕ ਸ਼ੋਰ ਕੀਤਾ ਜਾਂਦਾ ਕਿ ਉਹ ਸ਼ਹੀਦ ਹੋ ਗਏ ਆ। ਤੇ ਸਿਵਲ ਹਸਪਤਾਲ ਜਲੰਧਰ ਦੇ ਜਿਹੜੇ ਰੈਕਡ ਆ ਉਹ ਕਹਿੰਦੇ ਬ੍ਰੌਟ ਡੈਡ।
ਸੋ ਵੀਰ ਜੀ 2 ਤਰੀਕ ਨੂੰ ਮਹਾਰਾਜ ਦੇ ਸਰੂਪ ਅਗਨ ਭੇਂਟ ਹੁੰਦੇ ਆ, 2 ਤਰੀਕ ਨੂੰ ਰੋਸ ਮਾਰਚ ਹੁੰਦਾ, 3 ਤਰੀਕ ਨੂੰ ਰੋਸ ਮਾਰਚ ਹੁੰਦਾ, 4 ਤਰੀਕ ਨੂੰ ਗੋਲੀ ਚੱਲਦੀ ਆ, 4 ਸਿੰਘ ਸ਼ਹੀਦ ਕੀਤੇ ਜਾਂਦੇ ਆ, 4 ਦੀ ਰਾਤ ਨੂੰ ਰਾਤ ਦੇ ਹਨੇਰੇ 'ਚ ਇਹਨਾਂ 4 ਦੇ ਪੋਸਟਮਾਰਟਮ ਕੀਤੇ ਜਾਂਦੇ ਆ ਦਰਬਾਰਾ ਸਿੰਘ ਗੁਰੂ ਦੇ ਹੁਕਮਾਂ ਨਾਲ। 5 ਦੀ ਸਵੇਰ ਨੂੰ ਇਹਨਾਂ ਨੂੰ ਵੇਲੇ ਸਿਰ ਜਿਹੜਾ ਹੈਗਾ ਮਿੱਟੀ ਦਾ ਤੇਲ ਪਾ ਕੇ ਪੁਲਿਸ ਜਿਹੜੀ ਆ ਉਹ ਸਾੜ ਦਿੰਦੀ। ਤੇ ਸਾੜਿਆ ਵੀ ਅਣਪਛਾਤੀਆਂ ਲਾਸ਼ਾਂ ਕਹਿ ਕੇ ਜਾਂਦਾ, ਜਿੰਨਾ ਕੁ ਬਾਅਦ ਦੇ ਵਿੱਚ ਗੱਲ ਸਾਹਮਣੇ ਆਉਂਦੀ ਆ। ਜੀ ਸੋ ਹੋਇਆ ਇਹ ਸੀਗਾ ਵੀਰ ਜੀ, ਜਦੋਂ 4 ਤਰੀਕ ਨੂੰ ਇਹਨਾਂ ਦੇ ਪੋਸਟਮਾਰਟਮ ਹੋਣ ਲੱਗੇ ਤੇ ਉਸ ਵੇਲੇ ਜਿਹੜੇ ਡਾਕਟਰ ਸੀਗੇ ਉਹ ਪਿਤਾ ਜੀ ਦੇ ਵਾਕਿਫ ਸੀ, ਕਿਉਂਕਿ ਪਿਤਾ ਜੀ ਸਰਦਾਰ ਬਲਦੇਵ ਸਿੰਘ ਬੈਂਕ ਮੈਨੇਜਰ ਰਹੇ ਸੀਗੇ ਉੱਥੇ ਨਕੋਦਰ, ਉਹਨਾਂ ਦੇ ਉਹ ਵਾਕਿਫ ਸੀ। ਉਹਨਾਂ ਨੇ ਮੇਰੇ ਵੀਰ ਨੂੰ ਪਛਾਣ ਲਿਆ ਸੀ ਤੇ ਉਹਨਾਂ ਨੇ ਸਾਨੂੰ ਘਰੇ ਫੋਨ ਕਰਕੇ ਦੱਸ ਦਿੱਤਾ ਸੀਗਾ ਵੀ ਤੁਹਾਡਾ ਜਿਹੜਾ ਬੇਟਾ ਆ ਪਿਤਾ ਜੀ ਨੂੰ ਵੀ ਉਹ ਸ਼ਹੀਦ ਹੋ ਗਿਆ ਜੀ। ਤੇ ਪਿਤਾ ਜੀ ਜਿਹੜੇ ਹੈਗੇ ਆ ਇਹ 5 ਫਰਵਰੀ ਦੀ ਸਵੇਰ ਨੂੰ ਕਰਫਿਊ ਲੱਗੇ ਦੇ ਵਿੱਚ ਨਕੋਦਰ ਸਿਵਲ ਹਸਪਤਾਲ 'ਚ ਪਹੁੰਚਣ 'ਚ ਕਾਮਯਾਬ ਹੋ ਗਏ ਸੀ। ਔਰ ਉੱਥੇ ਇਹਨਾਂ ਨੇ ਸਿਰਫ 4 ਪਰਿਵਾਰਾਂ 'ਚੋਂ ਇੱਕੋ ਇੱਕ ਇਨਸਾਨ ਆ ਕਿ ਜਿਨ੍ਹਾਂ ਨੇ 4 ਸ਼ਹੀਦਾਂ ਨੂੰ ਆਖਰੀ ਵਾਰ ਦੇਖਿਆ ਤੇ 4 ਨੂੰ ਪਿਆਰ ਦਿੱਤਾ ਉੱਥੇ ਸਿਵਲ ਹਸਪਤਾਲ ਨਕੋਦਰ 'ਚ। ਤੇ ਉਸ ਤੋਂ ਬਾਅਦ ਪੁਲਿਸ ਧੋਖੇ ਨਾਲ ਇਹਨਾਂ ਨੂੰ ਕਹਿੰਦੇ ਕਿ ਤੁਸੀਂ ਥਾਣੇ ਜਾ ਕੇ ਲਿਖਾ ਲਿਓ, ਤੇ ਮਗਰੋਂ ਉਹਨਾਂ ਨੇ ਧੋਖੇ ਨਾਲ ਜਾ ਕੇ ਤੇ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤਾ। ਪਿਤਾ ਜੀ ਨੇ ਉਸ ਵੇਲੇ ਨਕੋਦਰ ਥਾਣੇ ਦੇ ਮੂਹਰੇ ਧਰਨਾ ਸ਼ੁਰੂ ਕਰ ਦਿੱਤਾ, ਇਕੱਲੇ ਹੀ ਬੈਠ ਗਿਆ ਉੱਥੇ, ਕਿਉਂਕਿ ਉਸ ਵੇਲੇ ਜਿਹੜਾ ਐਸਪੀ ਡਿਟੈਕਟਿਵ ਸੀਗਾ ਸਰਜੀਤ ਸਿੰਘ ਤੇ ਹਰਿੰਦਰਪਾਲ ਸਿੰਘ ਕੰਗ ਪੁਲਿਸ ਇੰਸਪੈਕਟਰ ਸੀ, ਉਹਨਾਂ ਨੇ ਇਹਨਾਂ ਸਿੰਘਾਂ ਦੀਆਂ ਜਿਹੜੀਆਂ ਦੇਹਾਂ ਸੀਗੀਆਂ ਉਹਨਾਂ ਨੂੰ ਜਲਾਇਆ ਸੀ। ਤੇ ਉਸ ਵੇਲੇ ਐਸਪੀ ਜਿਹੜਾ ਸੀਗਾ ਸਰਜੀਤ ਸਿੰਘ, ਉਹਦੇ ਵਰਡ ਇਹ ਸੀਗੇ ਕਿ ਅਸੀਂ ਜੋ ਕਰਨਾ ਸੀ ਕਰ ਦਿੱਤਾ, ਤੁਹਾਡੇ ਕੋਲ ਜੋ ਹੁੰਦਾ ਕਰ ਲਓ ਜੀ। ਤੇ ਉਸ ਤੋਂ ਬਾਅਦ ਪਿਤਾ ਜੀ ਫਿਰ ਥਾਣੇ ਮੂਹਰੇ ਬੈਠ ਗਏ ਧਰਨੇ ਤੇ। ਉਸ ਤੋਂ ਬਾਅਦ ਜਿਹੜੇ 3 MLA ਸੀਗੇ, ਕੁਲਦੀਪ ਸਿੰਘ ਵਡਾਲਾ, ਸਰਜੀਤ ਸਿੰਘ ਮਨਹਾਸ, ਸੁਰਿੰਦਰਪਾਲ ਸਿੰਘ ਥੰਮਣਵਾਲ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਹਰਚਰਨ ਸਿੰਘ ਮਹਾਲੋਂ ਤੇ ਲੋਕਲ ਜਥੇਦਾਰ ਜਿਹੜੇ ਸੀਗੇ ਸਾਰੇ ਆਣ ਕੇ ਉੱਥੇ ਬੈਠ ਗਏ। 5 ਤਰੀਕ ਨੂੰ ਉੱਥੇ ਧਰਨਾ ਲੱਗਾ ਰਿਹਾ, ਮੰਗਿਆ ਕਿ ਤੁਸੀਂ ਇਸ ਜਿਹੜਾ ਸਾਕਾ ਆ ਇਹਦੀ ਅਦਾਲਤੀ ਜਾਂਚ ਕਰਾਓ ਜੀ। 5 ਤਰੀਕ ਦੀ ਸ਼ਾਮ ਨੂੰ ਬਲਵੰਤ ਸਿੰਘ ਜਿਹੜਾ ਖਜ਼ਾਨਾ ਮੰਤਰੀ ਸੀ ਉਹ ਆਇਆ ਉੱਥੇ ਨਕੋਦਰ, ਉਹਨਾਂ ਨੇ ਇਹਦੀ ਸਮਾਂਬੱਧ ਅਦਾਲਤੀ ਜਾਂਚ ਜਿਹੜੀ ਆ ਉਹ ਅਨਾਉਂਸ ਕੀਤੀ ਕਿ ਜਿਹੜਾ ਹਾਈ ਕੋਰਟ ਦਾ ਰਿਟਾਇਰਡ ਜਸਟਿਸ ਹੈਗਾ ਉਹ ਸਮਾਂਬੱਧ ਜਾਂਚ ਕਰੂਗਾ ਔਰ ਅਸੀਂ 6 ਮਹੀਨਿਆਂ ਦੇ ਵਿੱਚ ਜਿਹੜਾ ਹੈਗਾ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾਵਾਂ ਦੇਵਾਂਗੇ। ਤੇ ਉਹ ਜਿਹੜੀ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਸੀ ਉਹ ਬਣਾਇਆ ਗਿਆ, ਪਰ ਉਹਦੀ ਜਿਹੜੀ ਰਿਪੋਰਟ ਆ ਉਹ ਸਰਕਾਰਾਂ ਨੇ ਨੱਪ ਲਈ। ਉਹ ਜਿਹੜੀ ਰਿਪੋਰਟ ਆ ਉਹ 33 ਸਾਲ ਨੱਪੀ ਰਹੀ ਔਰ 33 ਸਾਲਾਂ ਬਾਅਦ ਸਾਨੂੰ ਉਸ ਰਿਪੋਰਟ ਦਾ ਸਿਰਫ ਇੱਕ ਹਿੱਸਾ ਮਿਲਿਆ। ਉਸ ਰਿਪੋਰਟ ਦਾ ਜਿਹੜਾ ਦੂਜਾ ਭਾਗ ਆ ਉਹ ਅਜੇ ਤੱਕ ਵੀ ਦੱਬਿਆ ਹੋਇਆ ਔਰ ਉਸ ਰਿਪੋਰਟ ਤੇ ਪਿਛਲੇ 36 ਸਾਲਾਂ ਤੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਕਾਰਵਾਈ ਇਹਨਾਂ ਨੇ ਕੀ ਕਰਨੀ ਸੀ? ਜਿਹੜੇ ਇਸ ਸਾਕੇ ਦੇ ਦੋਸ਼ੀ ਸੀ, ਜਿਹੜਾ ਅਜਹਾਰ ਆਲਮ ਉਸ ਵੇਲੇ SSP ਸੀ, ਉਹ DGP ਰਿਟਾਇਰ ਹੋਇਆ, ਉਹਨੂੰ ਪਦਮਾ ਸ਼੍ਰੀ ਅਵਾਰਡ ਦਿੱਤਾ ਗਿਆ। ਜਿਹੜਾ ਜਸਕੀਰਤ ਸਿੰਘ ਚਾਹਲ ਉਸ ਵੇਲੇ ਪੁਲਿਸ ਇੰਸਪੈਕਟਰ ਸੀ, ਉਹ SP-D ਗੁਰਦਾਸਪੁਰ ਤੋਂ ਰਿਟਾਇਰ ਹੋਇਆ, ਉਹਨੂੰ ਗੈਲੈਂਟਰੀ ਅਵਾਰਡ ਦਿੱਤਾ ਗਿਆ ਜੀ। ਜਿਹੜਾ ਉਸ ਵੇਲੇ ਘੋਟਣਾ ਸੀ, ਸਵਰਨ ਘੋਟਣਾ, ਜਿਹੜਾ DSP ਸੀ, ਉਹ SSP ਰਿਟਾਇਰ ਹੋਇਆ। ਸੋ ਉਹਨਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ, ਉਹਨਾਂ ਨੂੰ ਤਮਗੇ ਦਿੱਤੇ ਗਏ, ਉਹਨਾਂ ਨੂੰ ਬਚਾਇਆ ਗਿਆ। ਔਰ ਇੱਥੋਂ ਤੱਕ ਕਿ ਉਸ ਤੋਂ ਬਾਅਦ ਜਦੋਂ ਅਕਾਲੀ ਦਲ ਬਾਦਲ ਦੀ ਸਰਕਾਰ ਬਣੀ ਆ, ਜਦੋਂ ਉਹ ਰਿਟਾਇਰ ਹੋਏ ਆ, ਉਹਨਾਂ ਨੂੰ ਬਕਾਇਦਾ ਮੀਤ ਪ੍ਰਧਾਨ ਬਣਾਇਆ ਗਿਆ ਅਕਾਲੀ ਦਲ ਦੇ, ਅਜਹਾਰ ਆਲਮ ਨੂੰ ਵੀ, ਦਰਬਾਰਾ ਸਿੰਘ ਗੁਰੂ ਨੂੰ ਵੀ ਜੀ। ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ MLA ਨੂੰ, ਤੇ ਜਦੋਂ ਵਿਰੋਧ ਹੋਇਆ ਤੇ ਅਜਹਾਰ ਆਲਮ ਦੀ ਵਾਈਫ ਨੂੰ ਟਿਕਟ ਦੇ ਦਿੱਤੀ ਗਈ। ਜਿਹੜਾ ਦਰਬਾਰਾ ਸਿੰਘ ਗੁਰੂ ਆ ਉਹਨੂੰ ਬਾਦਲ ਸਾਹਿਬ ਨੇ ਆਪਣਾ ਪ੍ਰਿੰਸੀਪਲ ਸੈਕਟਰੀ ਬਣਾਇਆ। 3 ਵਾਰੀ ਉਹਨੂੰ ਟਿਕਟ ਦਿੱਤੀ, 2 ਵਾਰੀ ਅਸੈਂਬਲੀ ਦੀ, 1 ਵਾਰੀ ਪਾਰਲੀਮੈਂਟ ਜੀ। ਸੋ ਇਹ ਜਿਹੜੇ ਜਿੰਨੇ ਵੀ ਕਾਤਲ ਸੀਗੇ ਉਹਨਾਂ ਨੂੰ ਸਜ਼ਾਵਾਂ ਨਹੀਂ, ਉਹਨਾਂ ਨੂੰ ਇਹਨਾਂ ਨੇ ਪੁਲਿਸ ਪ੍ਰੋਟੈਕਸ਼ਨ ਦਿੱਤੀ ਆ, ਪ੍ਰਮੋਸ਼ਨ ਦਿੱਤੀਆਂ, ਪੈਟਰੋਨਾਈਜ਼ ਕੀਤਾ, ਤੇ ਅੱਜ ਤੱਕ ਇਸ ਜਿਹੜਾ ਸਾਕੇ ਦਾ ਕੋਈ ਵੀ ਸਿੱਖ ਕੌਮ ਨੂੰ ਇਨਸਾਫ ਜਿਹੜਾ ਉਹ ਨਹੀਂ ਮਿਲਿਆ। ਬਿਲਕੁਲ, ਇਹ ਗੱਲ ਇੱਥੇ ਨੋਟ ਕਰਨ ਵਾਲੀ ਹੈ ਸਾਡੇ ਤੁਹਾਡੇ ਲਈ ਵੀ, ਤੇ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਦੇ ਲਈ ਵੀ। ਜਦੋਂ ਅਸੀਂ ਜਾਂਚ ਦੀ, ਕਮਿਸ਼ਨਾਂ ਦੀ ਰਿਪੋਰਟਾਂ ਦੀ ਗੱਲ ਕਰਦੇ ਹਾਂ ਕਿ ਇੱਧਰੋਂ ਜਾਂਚ ਹੋ ਜਾਵੇ, ਉੱਧਰੋਂ ਹੋ ਜਾਵੇ, 1986 ਦਾ ਜ਼ਿਕਰ ਹੋਵੇ ਜਾਂ ਹੁਣ ਜਿਹੜੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ 2015 ਦੇ ਵਿੱਚ ਸ਼ੁਰੂ ਹੁੰਦੀਆਂ ਨੇ, ਲਗਾਤਾਰਤਾ ਦੇ ਨਾਲ ਚੱਲ ਰਹੀਆਂ ਨੇ, ਕਿਵੇਂ ਜਾਂਚ ਕਮਿਸ਼ਨ ਬਣਾਏ ਜਾਂਦੇ ਆ, ਕਿਵੇਂ ਉਹਨਾਂ ਦੀਆਂ ਰਿਪੋਰਟਾਂ ਸਰਕਾਰਾਂ ਵੱਲੋਂ ਦੱਬੀਆਂ ਜਾਂਦੀਆਂ ਨੇ, ਕਿਵੇਂ ਹਵਾਲੇ ਦਿੱਤੇ ਜਾਂਦੇ ਆ, ਫਿਰ ਜਿਹੜੇ ਦੋਸ਼ੀ ਕਲਪ੍ਰਿਟਸ ਹੁੰਦੇ ਆ ਉਹ ਭਾਵੇਂ ਪੁਲਿਸ ਦੇ ਆਪਣੇ ਅਧਿਕਾਰੀ ਹੋਣ ਜਾਂ ਹੋਰ ਸਰਕਾਰੀ ਪੈਟਰਨੇਜ ਹਾਸਲ ਕਰਨ ਵਾਲੇ ਕੋਈ ਸਰਕਾਰੀ ਆਗੂ ਹੋਣ, ਕੋਈ ਲੀਡਰ ਹੋਣ, ਜਾਂ
ਅੱਜ ਦੀ ਡੇਟ ਦੇ ਵਿੱਚ ਜਦੋਂ ਅਸੀਂ ਡੇਰਿਆਂ ਵੱਲ ਜਾਂ ਹੋਰ ਨਾਨ ਸਟੇਟ ਐਕਟਰਸ ਵੱਲ ਨਜ਼ਰ ਮਾਰਦੇ ਹਾਂ, ਉਹ ਹੁਣ ਕਿਵੇਂ ਉਹਨਾਂ ਨੂੰ ਬਚਾਇਆ ਜਾਂਦਾ ਆ। ਇਹ 1986 ਦਾ ਜਿਹੜਾ ਸਾਕਾ ਨਕੋਦਰ ਦਾ ਸਾਰਾ ਵਰਤਾਰਾ ਡਾਕਟਰ ਹਰਿੰਦਰ ਸਿੰਘ ਹੋਰਾਂ ਨੇ ਬਿਆਨ ਕੀਤਾ, ਉਹਦੇ ਤੋਂ ਦੇਖਿਆ ਜਾ ਸਕਦਾ, ਸਮਝਿਆ ਜਾ ਸਕਦਾ ਕਿ ਇਨਸਾਫ ਸਾਨੂੰ ਸਿਸਟਮ ਦੇ ਵਿੱਚੋਂ ਕਿਉਂ ਨਹੀਂ ਮਿਲਦਾ। ਇੱਥੇ ਡਾਕਟਰ ਹਰਿੰਦਰ ਸਿੰਘ ਜੀ, ਇੱਕ ਹੋਰ ਗੱਲ ਦੇਖਣ ਵਾਲੀ ਹੈ ਜਾਂ ਵਿਚਾਰਨ ਵਾਲੀ ਹੈ ਵੀ ਅਸੀਂ ਹੋਰ ਕੀ ਕਰ ਸਕਦੇ ਹਾਂ। ਅਸੀਂ ਜੋ ਮਤਲਬ ਹੁਣ ਤੁਸੀਂ ਬਿਆਨ ਕੀਤਾ ਉਹਦੇ ਵਿੱਚ ਨਜ਼ਰ ਆਉਂਦਾ ਆ ਕਿ ਪ੍ਰੋਟੈਸਟ ਵੀ ਹੋਏ ਆ, ਉਹਦੀ ਜਾਂਚ ਦੇ ਲਈ ਧਰਨੇ ਵੀ ਲੱਗੇ ਆ, ਮੁਜ਼ਾਹਰੇ ਵੀ ਹੋਏ ਆ, ਤੁਸੀਂ ਅਪੀਲ ਵੀ ਕੀਤੀ ਹੈ, ਦਲੀਲ ਵੀ ਕੀਤੀ ਹੈ, ਸਰਕਾਰ ਤੱਕ ਵੀ ਪਹੁੰਚ ਕੀਤੀ ਹੈ, ਕੋਰਟ ਦਾ ਵੀ ਦਰਵਾਜ਼ਾ ਖੜਕਾਇਆ ਆ, ਪਰ ਇਨਸਾਫ ਹਜੇ ਤੱਕ ਨਹੀਂ ਮਿਲਿਆ। ਤੁਸੀਂ ਬਾਹਰ ਆਉਂਦੇ ਹੋ, ਹੁਣ ਤੁਸੀਂ ਇੱਥੇ ਬੈਠਿਆਂ ਸਟੇਟ ਦੇ ਮਤਲਬ ਹੁਣ ਕੀ ਕਹਿੰਦੇ ਆ, ਸ਼ਹੀਦਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਬਾਹਰਲੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਲੱਗਦੀਆਂ ਨੇ, ਕੇਂਦਰੀ ਸਿੱਖ ਅਜਾਇਬ ਘਰ ਅੰਮ੍ਰਿਤਸਰ ਵਿਖੇ ਉੱਥੇ ਵੀ ਸੁਸ਼ੋਭਿਤ ਕੀਤੀਆਂ ਜਾਂਦੀਆਂ ਨੇ। ਸੈਸ਼ਨ ਜਿਹੜਾ ਆ ਪੰਜਾਬ ਸੈਸ਼ਨ ਦੇ ਵਿੱਚ, ਪੰਜਾਬ ਅਸੈਂਬਲੀ ਦਾ ਜਿਹੜਾ ਸੈਸ਼ਨ ਹੁੰਦਾ ਉਹਦੇ ਵਿੱਚ ਗੱਲ ਹੁੰਦੀ ਹੈ, ਰਿਪੋਰਟ ਜਿਹੜੀ ਹੈ ਉਹਦੇ 'ਤੇ ਆਵਾਜ਼ ਚੁੱਕੀ ਜਾਂਦੀ ਹੈ, ਵਿਰੋਧੀ ਧਿਰ ਦੇ ਆਗੂ ਬੋਲਦੇ ਆ, ਸਰਕਾਰ ਜਿਹੜੀ ਹੈ ਮੌਜੂਦਾ ਸਰਕਾਰ ਸੀ ਉਸ ਸਮੇਂ ਦੀ ਜਾਂ ਅੱਜ ਦੀ ਕਾਂਗਰਸ ਅਕਾਲੀ ਸਾਰੀਆਂ ਸਰਕਾਰਾਂ ਇਹਦੇ 'ਤੇ ਵਾਅਦੇ ਕਰਦੀਆਂ ਨੇ ਕਿ ਹਾਂਜੀ ਅਸੀਂ ਇਹਦੇ 'ਤੇ ਕਾਰਵਾਈ ਕਰਾਂਗੇ ਅਤੇ ਜਿਹੜਾ ਇਨਸਾਫ ਹੈ ਉਹ ਦੇਵਾਂਗੇ, ਪਰ ਐਟ ਦਾ ਐਂਡ ਆਫ ਦਾ ਡੇ ਡਿਲੀਵਰ ਕੀ ਕੀਤਾ ਜਾਂਦਾ? ਹਾਂਜੀ, ਇਹ ਜਿਹੜੀਆਂ ਵਿਰੋਧੀ ਪਾਰਟੀਆਂ ਹੈਗੀਆਂ, ਜਿੱਦਾਂ ਆਪਣੇ ਕੰਵਰ ਸੰਧੂ ਜੀ ਹੈਗੇ ਆ, ਜਾਂ ਫੂਲਕਾ ਸਾਹਿਬ ਹੈਗੇ ਆ, ਜਾਂ ਆਪਣੇ ਡਾਕਟਰ ਧਰਮਵੀਰ ਗਾਂਧੀ ਹੈਗੇ ਆ, ਜਾਂ MLA ਬੈਂਸ ਆ, ਜਾਂ ਇਹਨਾਂ ਸਾਰੇ ਜੇ ਉੱਥੇ ਅਸੈਂਬਲੀ 'ਚ ਆਵਾਜ਼ ਨਾ ਚੱਕਦੇ ਤੇ ਆਪਾਂ ਨੂੰ ਇਹ ਜਿਹੜੀ ਰਿਪੋਰਟ ਦੀ ਜਿਹੜਾ ਪਹਿਲਾ ਹਿੱਸਾ ਵੀ ਮਿਲਿਆ ਉਹ ਵੀ ਨਹੀਂ ਸੀ ਮਿਲਣਾ ਜੀ। ਔਰ ਜਿੱਦਣ ਇਹ ਰਿਪੋਰਟ ਦਾ ਪਹਿਲਾ ਹਿੱਸਾ ਮਿਲਿਆ, ਉਦਣ ਜਿਹੜਾ ਵਿਧਾਨ ਸਭਾ ਦਾ ਸਪੀਕਰ ਆ ਰਾਣਾ KP ਸਿੰਘ, ਉਹਨੇ ਵਿਧਾਨ ਸਭਾ ਦੇ ਰੈਕਡ 'ਚ ਮੰਨਿਆ ਕਿ ਜਦੋਂ ਇਹ ਰਿਪੋਰਟ ਚੋਰੀ ਛਿਪੇ 15 ਸਾਲਾਂ ਬਾਅਦ 5 ਮਾਰਚ 2001 ਨੂੰ ਵਿਧਾਨ ਸਭਾ 'ਚ ਰੱਖੀ ਆ, ਬਾਦਲ ਸਾਹਿਬ ਉਸ ਵੇਲੇ ਮੁੱਖ ਮੰਤਰੀ ਸੀ, ਚਰਨਜੀਤ ਅਟਵਾਲ ਜਿਹੜਾ ਉਹ ਸਪੀਕਰ ਸੀ ਵਿਧਾਨ ਸਭਾ ਦਾ ਜੀ, ਉੱਤੇ ਕੋਈ ਵੀ ਐਕਸ਼ਨ ਟੇਕਨ ਰਿਪੋਰਟ ਨਹੀਂ ਉਹਦੇ ਨਾਲ ਲੱਗੀ, ਉਹਦੇ ਉੱਪਰ ਕੋਈ ਵੀ ਬਹਿਸ ਨਹੀਂ ਹੋਈ। ਜਿਹੜਾ ਕਾਨੂੰਨ ਆ ਉਹ ਇਹ ਕਹਿੰਦਾ ਕਿ ਜਿਹੜੀ ਵੀ ਜੁਡੀਸ਼ੀਅਲ ਇਨਕੁਆਇਰੀ ਆ, ਅਦਾਲਤੀ ਜਾਂਚ ਆ, ਜਦੋਂ ਸਰਕਾਰ ਨੂੰ ਆ ਜਾਏ ਵਿਦਨ 6 months ਪੀਰੀਅਡ ਆਫ ਟਾਈਮ, ਉਹਨੂੰ ਤੁਸੀਂ ਅਸੈਂਬਲੀ ਦੀ ਸਲੀਬ ਤੇ ਰੱਖਣਾ, ਉੱਤੇ ਬਹਿਸ ਕਰਨੀ ਆ ਤੇ ਤੁਸੀਂ ਐਕਸ਼ਨ ਟੇਕਨ ਰਿਪੋਰਟ ਨਾਲ ਰੱਖਣੀ ਆ। ਉਹ ਜਿਹੜੀ ਰਿਪੋਰਟ ਆ ਸਰਕਾਰ ਕੋਲ 31 ਅਕਤੂਬਰ 1986 ਨੂੰ ਆ ਗਈ ਸੀ, ਉਹਨਾਂ ਨੇ ਵਿਧਾਨ ਸਭਾ ਦੇ ਰੈਕਡ 'ਚ ਮੰਨਿਆ ਤੇ 15 ਸਾਲਾਂ ਬਾਅਦ ਉਹ ਸਿਰਫ ਖਾਨਾ ਪੂਰਤੀ ਲਈ ਰੱਖ ਦਿੱਤੀ ਗਈ। ਉਹ ਰਿਪੋਰਟ ਦੇ ਲੈਣ ਲਈ ਗਵਰਨਰ ਪੰਜਾਬ ਦੇ ਨਾਲ ਗ੍ਰੀਵੈਂਸ ਫਾਈਲ ਕੀਤਾ ਪਿਤਾ ਜੀ ਨੇ, ਉਹਨਾਂ ਨੇ ਵੀ ਜਿਹੜੀ ਹੈਗਾ ਪੱਲਾ ਝਾੜ ਦਿੱਤਾ ਕਿ ਸਾਡੇ ਕੋਲ ਰਿਪੋਰਟ ਹੈ ਨਹੀਂ। ਉਹਦੇ ਲਈ ਆਪਾਂ ਜਿਹੜਾ ਹੋਮ ਡਿਪਾਰਟਮੈਂਟ ਆ ਉਹਦੇ ਤੱਕ ਅਪਰੋਚ ਕੀਤਾ। ਡਾਕਟਰ ਧਰਮਵੀਰ ਗਾਂਧੀ ਜਿਹੜੇ ਹੈਗੇ ਆ, ਉਹਨਾਂ ਨੇ ਜਿਹੜੀ ਲੋਕ ਸਭਾ ਉਹਦੇ ਵਿੱਚ ਜਿਹੜੇ ਇਹਦੇ ਬਾਰੇ ਕੁਐਸਚਨ ਪੁੱਟ ਕੀਤੇ। ਈਵਨ ਜਿਹੜਾ ਉਸ ਵੇਲੇ ਦਾ ਹੋਮ ਮਿਨਿਸਟਰ ਸੀਗਾ ਰਾਜਨਾਥ, ਉਹਨੂੰ ਮਿਲੇ, ਉਹਦੇ OSD ਨੇ ਵੀ ਚਿੱਠੀਆਂ ਕੱਢੀਆਂ, ਪਰ ਸਾਨੂੰ ਅਜੇ ਤੱਕ ਉਹ ਰਿਪੋਰਟ ਨਹੀਂ ਮਿਲੀ। DGP ਤੱਕ ਅਪਰੋਚ ਕੀਤਾ ਗਿਆ। ਹੁਣ ਆਪਾਂ ਬਹੁਤ ਸਾਰੀ ਰਾਈਟ ਟੂ ਇਨਫੋਰਮੇਸ਼ਨ ਦੀ ਗੱਲ ਕਰਦੇ ਹਾਂ, RTI ਦੀ ਗੱਲ ਕਰਦੇ ਹਾਂ। ਜਦੋਂ RT ਪਾਈ ਆ ਤੇ ਨਕੋਦਰ ਦਾ ਜਿਹੜਾ DSP ਆ ਉਹ ਕਹਿੰਦਾ ਨਕੋਦਰ 4 ਫਰਵਰੀ 1986 ਨੂੰ ਕੋਈ ਸਾਕਾ ਹੀ ਨਹੀਂ ਵਾਪਰਿਆ, ਗੋਲੀ ਨਹੀਂ ਚੱਲੀ, ਇੰਨੀ ਹਨੇਰਗਰਦੀ। ਜਦੋਂ ਮਿਊਨਿਸਪਲ ਕਾਰਪੋਰੇਸ਼ਨ 'ਚ ਰੈਕਡ ਲੈਣ ਗਏ ਪਿਤਾ ਜੀ, ਉਹ ਕਹਿੰਦੇ ਇੱਥੇ ਕੋਈ ਲਾਸ਼ਾਂ ਸਾੜੀਆਂ ਹੀ ਨਹੀਂ ਗਈਆਂ ਜੀ। ਅਮਰਿੰਦਰ ਸਿੰਘ ਜਿਹੜਾ ਹੈਗਾ ਉਹ ਕਹਿੰਦਾ, ਉਹਨੇ ਵਿਧਾਨ ਸਭਾ 'ਚ ਕਿਹਾ, ਜਿਹੜਾ ਸਾਬਕਾ ਮੁੱਖ ਮੰਤਰੀ ਤਤਕਾਲੀ ਮੁੱਖ ਮੰਤਰੀ ਸੀਗੇ, ਕਿ ਸਾਨੂੰ ਪਤਾ ਹੀ ਨਹੀਂ ਕਿ ਉਹ ਲਾਸ਼ਾਂ ਜਿਹੜੀਆਂ ਹੈਗੀਆਂ ਕਿਹਨੇ ਸਾੜੀਆਂ ਜੀ। ਉਸ ਵੇਲੇ ਮੌਕੇ ਦੇ ਗਵਾਹ ਆ, ਉਸ ਵੇਲੇ ਦੀਆਂ ਅਖਬਾਰਾਂ ਭਰੀਆਂ ਹੋਈਆਂ ਤੁਸੀਂ, ਪਰ ਉਸ ਵੇਲੇ ਸਰਜੀਤ ਸਿੰਘ ਬਰਨਾਲਾ ਜਿਹੜਾ ਮੁੱਖ ਮੰਤਰੀ ਆ, ਉਹਦੀਆਂ ਸਟੇਟਮੈਂਟਾਂ ਲੱਗੀਆਂ ਹੋਈਆਂ ਕਿ ਸਾਨੂੰ ਅਫਸੋਸ ਆ ਕਿ ਪੁਲਿਸ ਨੇ ਲਾਸ਼ਾਂ ਜਿਹੜੀਆਂ ਹੈਗੀਆਂ ਸਰਕਾਰੀ ਹੁਕਮਾਂ ਦੇ ਬਾਵਜੂਦ ਨਹੀਂ ਦਿੱਤੀਆਂ, ਪਰ ਉਹ ਮੰਨਣ ਤੋਂ ਇਨਕਾਰੀ ਆ। ਉਸ ਤੋਂ ਬਾਅਦ ਆਪਾਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਹਾਈ ਕੋਰਟ ਨੇ ਵੀ ਉਹਨਾਂ ਦੇ ਕੋਲ ਰਿਪੋਰਟ ਦਾ ਦੂਜਾ ਹਿੱਸਾ ਮੰਗਿਆ, ਜਿੱਥੇ ਜਾ ਕੇ ਜਿਹੜਾ ਹੋਮ ਡਿਪਾਰਟਮੈਂਟ ਆ ਉਹਨਾਂ ਨੇ ਜਾ ਕੇ ਕਹਿ ਦਿੱਤਾ ਕਿ ਰਿਪੋਰਟ ਹੈਜ਼ ਈਦਰ ਵੀਡਡ ਆਊਟ ਔਰ ਡਿਸਟਰੋਇਡ ਜੀ। ਵੀ ਉਹ ਕਿਹਨੇ ਉੱਥੋਂ ਚੋਰੀ ਕਰ ਲਈ, ਕਿਹਨੇ ਡਿਸਟਰੋਏ ਕਰ ਦਿੱਤੀ। ਹੁਣ ਜਿਹੜੇ ਬੰਦੇ ਕਹਿੰਦੇ ਆ ਕਿ ਆਪਾਂ ਉੱਥੋਂ ਕਿਸੇ ਤਰੀਕੇ ਨਾਲ ਆਪਾਂ ਨੂੰ ਇਨਸਾਫ ਮਿਲ ਸਕਦਾ, ਕਿਵੇਂ ਮਿਲੂਗਾ ਇਨਸਾਫ, ਕਿੱਦਾਂ ਮਿਲ ਸਕਦਾ? ਮਤਲਬ ਜਦੋਂ ਤੁਸੀਂ ਪ੍ਰੈਜ਼ੀਡੈਂਟ ਆਫ ਇੰਡੀਆ ਜਿਹੜਾ ਉਹਦੇ ਨਾਲ ਆਪਣਾ ਗ੍ਰੀਵੈਂਸ ਜਿਹੜਾ ਹੈਗਾ ਪਿਛਲੇ 2 ਸਾਲਾਂ ਤੋਂ ਪਿਆ, ਹਾਈ ਕੋਰਟ 'ਚ 2019 ਤੋਂ ਬਾਅਦ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਜਿੱਦਣ ਉਹਨਾਂ ਨੇ 22 ਜੁਲਾਈ 2019 ਨੂੰ ਉਹਨਾਂ ਨੇ ਨੋਟਿਸ ਕੱਢਿਆ ਸੀ ਪੰਜਾਬ ਸਰਕਾਰ ਨੂੰ, ਉਹਦੀ ਜਿਹੜੀ ਅਗਲੀ ਤਰੀਕ ਆ 10 ਮਾਰਚ 2022 ਹੈ,
ਤੇ ਜਦੋਂ ਇਹਨਾਂ ਨੇ ਇਹ ਕਹਿ ਦਿੱਤਾ ਕਿ ਇੱਥੇ ਹੋਇਆ ਹੀ ਕੁਝ ਨਹੀਂ, ਉਸ ਤੋਂ ਬਾਅਦ ਆਪਾਂ ਇੰਟਰਨੈਸ਼ਨਲ ਲੈਵਲ ਤੇ ਇਸ ਨੂੰ ਡਾਕੂਮੈਂਟ ਕਰਨ ਦੀ ਜਿਹੜੀ ਆ ਕਵਾਇਦ ਸ਼ੁਰੂ ਕੀਤੀ ਹੈ। ਹੁਣ ਜਿਹੜੀ ਤੁਸੀਂ ਕੇਂਦਰੀ ਸਿੱਖ ਅਜਾਇਬ ਘਰ ਦਰਬਾਰ ਸਾਹਿਬ ਅੰਮ੍ਰਿਤਸਰ 'ਚ ਜਿਹੜੀਆਂ ਇਹਨਾਂ ਦੀਆਂ ਤਸਵੀਰਾਂ ਆ ਅਮਰਵੀਰ ਜੀ 31 ਸਾਲ ਬਾਅਦ ਲੱਗੀਆਂ ਜੀ। ਜਿਹੜਾ ਸਾਕਾ ਇਹਦੀ ਜਾਂਚ ਸ਼੍ਰੋਮਣੀ ਕਮੇਟੀ ਨੇ ਵੀ ਕੀਤੀ ਸੀ। ਗੁਰਚਰਨ ਸਿੰਘ ਟੌੜਾ ਉਸ ਵੇਲੇ ਜਿਹੜੇ ਸੀਗੇ ਪ੍ਰਧਾਨ ਸੀ, ਔਰ ਕਾਬਲ ਸਿੰਘ ਜਿਹੜੇ ਸੀਨੀਅਰ ਮੀਤ ਪ੍ਰਧਾਨ ਤੇ ਕੁਲਦੀਪ ਸਿੰਘ ਵਡਾਲਾ ਸਾਹਿਬ ਦੀ ਅਗਵਾਈ ਦੇ ਵਿੱਚ ਜਿਹੜੀ ਆ ਸ਼੍ਰੋਮਣੀ ਕਮੇਟੀ ਨੇ ਜਾਂਚ ਕੀਤੀ ਸੀ। ਉਹ ਰਿਪੋਰਟ ਸਾਨੂੰ ਅਜੇ ਤੱਕ ਨਹੀਂ ਮਿਲੀ। ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਜਿਹਦੇ ਚੇਅਰਮੈਨ ਜਸਟਿਸ ਅਜੀਤ ਸਿੰਘ ਬੈਂਸ ਸੀ, ਸਿਰਫ ਉਹਨਾਂ ਦੀ ਇੱਕੋ ਇੱਕ ਰਿਪੋਰਟ ਆ ਜਿਹੜੀ ਸਾਨੂੰ ਮਿਲੀ ਆ। ਪਰ ਇਹਨਾਂ ਰਿਪੋਰਟਾਂ ਦੀਆਂ ਜਦੋਂ ਤੁਸੀਂ ਫਾਈਂਡਿੰਗਸ ਪੜ੍ਹਦੇ ਆ ਅਖਬਾਰਾਂ 'ਚ, ਤਿੰਨਾਂ ਦੀ ਸੇਮ ਆ ਕਿ ਜਿਹੜੀ ਇਹ ਪੁਲਿਸ ਫਾਇਰਿੰਗ ਆ ਇਟ ਵਾਸ ਕੰਪਲੀਟਲੀ ਅਨਜਸਟੀਫਾਈਡ। ਇਹ ਜਿਹੜੇ ਸਿੰਘ ਹੈਗੇ ਇਹਨਾਂ ਦਾ ਸ਼ਿਕਾਰ ਖੇਡਿਆ ਗਿਆ, ਇਹਨਾਂ ਨੂੰ ਸਿਰਫ ਮਾਰਨ ਲਈ ਗੋਲੀਆਂ ਚਲਾਈਆਂ ਗਈਆਂ ਹੈਗੀਆਂ, ਔਰ ਜਿਹੜਾ ਪੁਲਿਸ ਆ ਉਹਨਾਂ ਨੇ ਨਜਾਇਜ਼ ਕੀਤੀ, ਇਹਦੀ ਬਿਲਕੁਲ ਜ਼ਰੂਰਤ ਨਹੀਂ ਸੀਗੀ, ਔਰ ਜਿਹੜੇ ਸਿੱਖ ਸੀਗੇ ਇਹਨੇ ਹੱਥੇ ਸੀ। ਹੁਣ ਉਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਇੱਥੇ ਵਿਦੇਸ਼ਾਂ ਦੀ ਧਰਤੀ ਤੇ ਵੀ ਲਗਭਗ 12 ਦੇ ਕਰੀਬ ਜਿਹੜੇ ਸ਼ਹਿਰ ਹੈਗੇ, ਦਰਜਨ ਦੇ ਕਰੀਬ ਸ਼ਹਿਰ ਜਿਹੜੇ ਹੈਗੇ, ਉਹਨਾਂ ਨੇ ਸਾਕਾ ਨਕੋਦਰ ਨੂੰ ਪ੍ਰੋਕਲੇਮ ਕੀਤਾ। 4 ਫਰਵਰੀ ਨੂੰ ਸਾਕਾ ਨਕੋਦਰ ਦੀ ਪ੍ਰੋਕਲਾਮੇਸ਼ਨ ਦਿੱਤੀ ਆ। ਸਾਡੇ ਕੈਲੀਫੋਰਨੀਆ ਦੇ 3 ਅਸੈਂਬਲੀ ਮੈਂਬਰ ਜਿਹੜੇ ਹੈਗੇ ਆ ਕੈਲੀਫੋਰਨੀਆ ਅਸੈਂਬਲੀ 'ਚ ਵੀ, ਔਰ ਸੈਨੇਟਰ ਜਿਹੜੇ ਹੈਗੇ ਉਹਨਾਂ ਨੇ ਵੀ ਪ੍ਰੋਕਲੇਮ ਕੀਤਾ ਇਹਨਾਂ ਨੂੰ। ਈਵਨ ਇੱਥੋਂ ਜਿਹੜੇ US ਕਾਂਗਰਸਮੈਨ ਰੋ ਖੰਨਾ ਜਿਹੜੇ ਹੈਗੇ ਆ ਉਹਨਾਂ ਨੇ ਵੀ ਇਹਨੂੰ ਪ੍ਰੋਕਲੇਮ ਕੀਤਾ ਹੈਗਾ ਜੀ। ਸੋ ਅਸੀਂ ਆਪਣੇ ਲੈਵਲ ਤੇ ਇਹਨੂੰ ਡਾਕੂਮੈਂਟ ਕਰ ਰਹੇ ਹਾਂ ਤਾਂ ਕਿ ਈਵਨ ਜਿਹੜੇ ਡਾਕਟਰ ਐਕਟਿਡਾਰ ਕਰਾਮਾ ਚੀਮਾ ਹੈਗੇ ਆ ਉਹਨਾਂ ਨੇ ਜਿਹੜਾ UNO ਦਾ 43rd ਸੈਸ਼ਨ ਸੀਗਾ ਉਹਦੇ ਵਿੱਚ ਵੀ ਸਾਕਾ ਨਕੋਦਰ ਦਾ ਜਿਹੜਾ ਮਸਲਾ ਹੈਗਾ ਉਹ ਉਠਾਇਆ ਹੈਗਾ। ਅਸੀਂ ਆਉਣ ਵਾਲੇ ਟਾਈਮ 'ਚ ਕੋਸ਼ਿਸ਼ ਕਰਾਂਗੇ ਕਿ ਇਹਦੀ ਜਿਹੜੀ ਹੈਗੀ ਬਰੀਫਿੰਗ US ਕਾਂਗਰਸ 'ਚ ਵੀ ਹੋਵੇ। ਉਹਦੇ ਲਈ ਅਸੀਂ ਆਪਣੇ ਜਿਹੜੇ ਸਿੱਖ ਲੀਡਰ ਆ ਉਹਨਾਂ ਤੱਕ ਅਪਰੋਚ ਕਰ ਰਹੇ ਹਾਂ ਜੀ। ਬਿਲਕੁਲ ਡਾਕਟਰ ਸਾਹਿਬ, ਜਾਂਦੇ ਜਾਂਦੇ ਇੱਕ ਹੁਣ ਮਤਲਬ ਅਸੀਂ ਵਰ੍ਹੇਗੰਢ ਤੇ ਗੱਲ ਕਰ ਰਹੇ ਹਾਂ 1986 4 ਫਰਵਰੀ ਨੂੰ ਇਹ ਸਾਰਾ ਘਟਨਾਕ੍ਰਮ ਜਿਹੜਾ ਆ ਸਾਕਾ ਨਕੋਦਰ ਦਾ ਉਹ ਵਾਪਰਦਾ ਹੈ। 4 ਨੌਜਵਾਨ ਸਿੱਖਾਂ ਦੀ ਸ਼ਹਾਦਤ ਹੁੰਦੀ ਹੈ। ਉਹੀ ਵਰਤਾਰਾ ਜੋ ਤੁਸੀਂ ਗੱਲ ਕਰਕੇ ਹਟੇ ਹੋ, ਜੋ ਤੁਸੀਂ ਦੱਸਿਆ ਆ, ਉਹੀ ਹੁਣ 2015 ਤੋਂ ਬਾਅਦ ਅਸੀਂ ਰਿਪੀਟ ਹੁੰਦਾ ਦੇਖ ਰਹੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ, ਪ੍ਰੋਟੈਸਟ ਹੁੰਦੇ ਆ, ਫਿਰ ਪੁਲਿਸ ਵੱਲੋਂ ਨੌਜਵਾਨਾਂ ਦੇ ਉੱਤੇ ਪ੍ਰੋਟੈਸਟ ਕਰ ਰਹੀਆਂ ਸਿੱਖ ਸੰਗਤਾਂ 'ਤੇ ਗੋਲੀ ਚਲਾਈ ਜਾਂਦੀ ਹੈ, ਅਤੇ ਇਨਸਾਫ, ਜਾਂਚ ਕਮੇਟੀਆਂ, ਕਮਿਸ਼ਨ, ਉਹੀ ਕੁਛ ਜਿਹੜਾ ਆ ਹੁਣ ਹੁੰਦਾ ਨਜ਼ਰ ਆ ਰਿਹਾ ਹੈ। ਤੋ ਅੱਜ ਜਦੋਂ ਅਸੀਂ ਚੋਣਾਂ ਦੇ ਮਾਹੌਲ ਦੇ ਵਿੱਚ ਗੱਲ ਕਰ ਰਹੇ ਹਾਂ, ਇਹ ਇਸ਼ੂਜ਼ ਜਿਹੜੇ ਨੇ ਉਹ ਸਿੱਖ ਸੰਗਤਾਂ ਵੱਲੋਂ ਅਤੇ ਆਰਗੇਨਾਈਜੇਸ਼ਨਜ਼ ਵੱਲੋਂ ਉਭਾਰੇ ਜਾ ਰਹੇ ਨੇ। ਇਨਸਾਫ ਨਿਕਲਦਾ ਨਹੀਂ ਨਿਕਲਦਾ ਉਹਨੂੰ ਜੇ ਅਸੀਂ ਇੱਕ ਪਾਸੇ ਵੀ ਰੱਖ ਦਈਏ, ਜਿਹੜੀ ਉਮੀਦ ਨਹੀਂ ਕੀਤੀ ਜਾ ਸਕਦੀ ਜਾਂ ਨਹੀਂ ਕੀਤੀ ਜਾ ਰਹੀ, ਪਰ ਇੱਕ ਹਾਈਲਾਈਟ ਹੋ ਰਿਹਾ ਇਸ਼ੂ, ਉਸ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਵਕਤ ਜੋ ਚੱਲ ਰਿਹਾ ਉਸ ਬਾਰੇ ਤੁਸੀਂ ਕੁਝ ਕਹਿਣਾ ਚਾਹੋ, ਜਾਂ ਇਸ ਵਕਤ ਗਰਾਊਂਡ ਦੇ ਉੱਤੇ ਜੋ ਐਕਟੀਵਿਟੀਜ਼ ਚੱਲ ਰਹੀਆਂ ਨੇ ਉਸ ਹਵਾਲੇ ਨਾਲ ਤੁਸੀਂ ਜਾਂਦੇ ਜਾਂਦੇ ਕੋਈ ਸੁਨੇਹਾ, ਮੈਸੇਜ TV 84 ਰਾਹੀਂ ਦੇਣਾ ਚਾਹੋ ਜੀ। ਅਮਰਵੀਰ ਜੀ, ਤੁਸੀਂ ਬਿਲਕੁਲ ਸਹੀ ਕਿਹਾ। ਜਿਹੜੀ ਗੱਲ ਮੈਂ ਪਹਿਲਾਂ ਕੀਤੀ ਸੀ ਕਿ ਜੇ 1986 ਜਿਹੜਾ ਸਾਕਾ ਵਾਪਰਿਆ, ਜੇ ਉਹਦੇ ਜਿਹੜੇ ਕਾਤਲ ਆ, ਜਿਹੜੇ ਦੋਸ਼ੀ ਆ, ਜੇ ਉਹਨਾਂ ਨੂੰ ਸਜ਼ਾਵਾਂ ਮਿਲਦੀਆਂ, ਉਹਨਾਂ ਨੂੰ ਤਰੱਕੀਆਂ, ਤਮਗੇ ਤੇ ਉਹਨਾਂ ਨੂੰ ਜਿਹੜੀ ਰਾਜਸੀ ਬੁੱਕੜ ਦਿੱਤੀ ਆ ਉਹ ਦੇਣ ਦੀ ਬਜਾਏ ਜੇ ਉਹਨਾਂ ਨੂੰ ਸਜ਼ਾਵਾਂ ਮਿਲਦੀਆਂ ਤੇ 2015 ਦਾ ਸਾਕਾ ਬਰਗਾੜੀ ਨਾ ਹੁੰਦਾ। ਤੇ ਹੁਣ ਕਿਉਂਕਿ ਸਾਕਾ ਬਰਗਾੜੀ ਦੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਵੀ ਸਜ਼ਾਵਾਂ ਨਹੀਂ ਮਿਲ ਰਹੀਆਂ, 1986 ਦਿਆਂ ਨੂੰ ਵੀ ਨਹੀਂ ਮਿਲੀਆਂ, 1978 ਦੀ ਖੂਨੀ ਵਿਸਾਖੀ ਦੀਆਂ ਨੂੰ ਵੀ ਨਹੀਂ ਮਿਲੀਆਂ, ਜੇ ਇਹੀ ਵਰਤਾਰਾ ਚੱਲਦਾ ਰਿਹਾ ਤੇ ਆਉਣ ਵਾਲੇ ਟਾਈਮ 'ਚ ਸਾਡੇ ਨਾਲ ਹੋਰ ਸਾਕੇ ਵਾਪਰਨਗੇ। ਮੈਨੂੰ ਮਾਣ ਆ ਉੱਥੇ ਪੰਜਾਬ 'ਚ ਬੈਠੀਆਂ ਸਾਡੀਆਂ ਸਿੱਖ ਜਥੇਬੰਦੀਆਂ ਦਾ, ਕਿਉਂਕਿ ਪਿਛਲੇ ਸਾਲ ਵੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਖਾਲਸਾ ਕਾਲਜ ਜਲੰਧਰ, ਤੇ ਉੱਥੇ ਇਹ ਜਿਹੜੀ ਸੱਥ ਤੇ ਸਿੱਖ ਯੂਥ ਆਫ ਪੰਜਾਬ ਦੇ ਸਟੂਡੈਂਟਸ ਆ, ਉਹਨਾਂ ਨੇ ਇਸ ਸਾਕੇ ਦੀ ਇਸ 35ਵੀਂ ਜਿਹੜੀ ਸ਼ਹੀਦੀ ਵਰ੍ਹੇਗੰਢ ਆ ਉਹਨੂੰ ਮਨਾਇਆ ਸੀ, ਔਰ ਸਰਕਾਰਾਂ ਨੂੰ ਅਪੀਲ ਕੀਤੀ ਸੀ, ਔਰ ਆਪਣੇ ਜਿਹੜੇ ਜਜ਼ਬਾਤ ਆ ਉਹ ਦੱਸੇ ਸੀ ਵੀ ਇਸ ਸਾਕੇ ਦਾ 35 ਸਾਲਾਂ ਤੋਂ ਇਨਸਾਫ ਅਸੀਂ ਉਡੀਕ ਰਹੇ ਹਾਂ। ਜਿਹੜੀਆਂ ਉੱਥੇ ਜਥੇਬੰਦੀਆਂ ਹੈਗੀਆਂ, ਆਪਣੇ ਖਾਲੜਾ ਮਿਸ਼ਨ ਤੋਂ ਭੈਣ ਜੀ ਪਰਮਜੀਤ ਕੌਰ ਖਾਲੜਾ ਜੀ ਜਿਹੜੇ ਹੈਗੇ ਆ ਉਹ ਵੀ ਪਹੁੰਚੇ ਸੀ, ਪੰਜਾਬ ਡਿਸਪੀਅਰ ਤੋਂ ਸਤਨਾਮ ਸਿੰਘ ਬੈਂਸ, ਔਰ ਬਹੁਤ ਸਾਰੀਆਂ ਉੱਥੇ ਜਿਹੜੀਆਂ ਜਥੇਬੰਦੀਆਂ ਹੈਗੀਆਂ ਉਹ ਜਿਹੜੀ ਆਪਣੀ ਪ੍ਰੈਸ ਕਾਨਫਰੰਸ ਹੋਈ ਸੀਗੀ ਉੱਥੇ ਪਿਤਾ ਜੀ ਦੇ ਨਾਲ ਤੇ ਸ਼ਹੀਦ ਪਰਿਵਾਰਾਂ ਦੇ ਨਾਲ ਉੱਥੇ ਇਕੱਠੇ ਹੋਏ ਸੀਗੇ। ਇਸ ਵਾਰ ਵੀ 4 ਫਰਵਰੀ 2022 ਨੂੰ ਗੁਰੂ ਤੇਗ ਬਹਾਦਰ ਨਗਰ ਗੁਰਦੁਆਰਾ ਸਾਹਿਬ ਜਿਹੜਾ 9ਵੀਂ ਪਾਤਸ਼ਾਹੀ ਦਾ ਹੈਗਾ, ਉੱਥੇ ਕੱਲ ਨੂੰ ਜਿਹੜਾ 5 ਤੋਂ ਉੱਪਰ ਜਥੇਬੰਦੀਆਂ ਜਿਹੜੀਆਂ ਹੈਗੀਆਂ ਉਹਦੇ 'ਚ ਦਲ ਖਾਲਸਾ ਹੋਵੇ, ਭਾਰਤੀ ਕਿਸਾਨ ਯੂਨੀਅਨ ਦੁਆਬਾ ਹੋਵੇ,
ਦਵਾਬਾ ਕਿਸਾਨ ਕਮੇਟੀ ਤੇ ਸਿੱਖ ਯੂਥ ਆਫ ਪੰਜਾਬ, ਅਕਾਲ ਸਟੂਡੈਂਟ ਫੈਡਰੇਸ਼ਨ ਤੇ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨ ਜਿਹੜੀ ਹੈਗੀ ਆ, ਉਹਨਾਂ ਵੱਲੋਂ ਇਸ ਜਿਹੜਾ ਸਾਕੇ ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾਊਗਾ। ਨਾਲ ਦੀ ਨਾਲ ਸਰਕਾਰ ਜਿਹੜੀ ਹੈਗੀ ਆ ਉਹਨਾਂ ਨੂੰ ਇਸ ਸਾਕੇ ਦਾ ਤੇ ਨਾਲ ਹੀ ਜਿੱਦਾਂ ਸਾਕਾ ਬਰਗਾੜੀ ਆ ਜਾਂ ਜਿਹੜੇ ਬੰਦੀ ਸਿੰਘਾਂ ਦਾ ਮਸਲਾ ਹੈਗਾ, ਉਹ ਸਾਰੇ ਜਿਹੜੇ ਸਿੱਖ ਮਸਲੇ ਹੈਗੇ ਆ ਉਹ ਸਰਕਾਰ ਦੇ ਕੰਨਾਂ ਤੱਕ ਫਿਰ ਆਵਾਜ਼ ਪਹੁੰਚਾਉਣਗੇ। ਮੈਂ ਬਹੁਤ ਧੰਨਵਾਦੀ ਆ ਆਪਣੇ ਵੀਰਾਂ ਦਾ ਔਰ ਸਾਰੀਆਂ ਜਥੇਬੰਦੀਆਂ ਦਾ, ਸਮੂਹ ਜਥੇਬੰਦੀਆਂ ਦਾ। ਜੇ ਮੈਂ ਕਿਸੇ ਦਾ ਨਾਮ ਭੁੱਲ ਵੀ ਗਿਆ ਹੋਵਾਂ ਮੈਨੂੰ ਮਾਫੀ ਦਿਓ। ਬਹੁਤ ਬਹੁਤ ਧੰਨਵਾਦ ਸਾਰੇ ਸਹਿਯੋਗ ਲਈ ਜੋ ਤੁਸੀਂ ਸਾਡੇ ਨਾਲ ਪਿਛਲੇ 36 ਸਾਲਾਂ ਤੋਂ ਕਰਦੇ ਆ ਰਹੇ ਹੋ। ਔਰ ਬੜਾ ਧੰਨਵਾਦ ਆ TV 84 ਦਾ, ਜਿਹੜੇ ਹਰ ਸਾਲ ਇਸ ਮੌਕੇ ਤੇ ਪਿਛਲੇ ਲਗਭਗ ਮਤਲਬ ਜਦੋਂ ਦਾ TV 84 ਬਣਿਆ ਮੈਨੂੰ ਕੋਈ ਯਾਦ ਨਹੀਂ ਵੀ ਜਿਹੜਾ ਟਾਈਮ ਨਹੀਂ ਆ ਵੀ 4 ਫਰਵਰੀ ਨੂੰ ਇਹਨਾਂ ਸ਼ਹੀਦਾਂ ਨੂੰ ਜਿਹੜਾ ਹੈਗਾ ਆਪਾਂ ਸ਼ਰਧਾ ਦੇ ਫੁੱਲ TV 84 ਰਾਹੀਂ ਨਾ ਭੇਜੇ ਹੋਣ ਜਾਂ ਨਾ ਦਿੱਤੇ ਹੋਣ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਨਹੀਂ ਡਾਕਟਰ ਸਾਹਿਬ, ਇਹ ਤੇ ਫਰਜ਼ ਹੈ। ਤੁਸੀਂ ਇਸ ਮਾਹੌਲ ਦੇ ਵਿੱਚ, ਇਹਨਾਂ ਹਾਲਾਤਾਂ ਦੇ ਵਿੱਚ ਹੋਰ ਕਰ ਕੀ ਸਕਦੇ ਹੋ? ਜਿੱਥੋਂ ਸਰਕਾਰਾਂ ਤੋਂ, ਅਥਾਰਟੀਜ਼ ਤੋਂ ਜਾਂ ਜਿਨ੍ਹਾਂ ਦੇ ਹੱਥ ਦੇ ਵਿੱਚ ਪਾਵਰ ਹੈ, ਉਹਨਾਂ ਕੋਲੋਂ ਅਸੀਂ ਇਨਸਾਫ ਦੀ ਉਮੀਦ ਨਹੀਂ ਕਰ ਸਕਦੇ ਜਾਂ ਨਹੀਂ ਮਿਲ ਰਿਹਾ ਇਨਸਾਫ ਕੌਮ ਨੂੰ, ਤੇ ਫਿਰ ਤੁਸੀਂ ਇੱਕ ਯਾਦ ਦਹਾਨੀ ਦੇ ਤੌਰ 'ਤੇ, ਇੱਕ ਅਵੇਅਰਨੈਸ ਦੇ ਤੌਰ 'ਤੇ ਜੋ ਵੀ ਤੁਸੀਂ ਕਰ ਸਕਦੇ ਹੋ, ਤੁਸੀਂ ਆਪਣੇ ਤੌਰ ਦੇ ਉੱਤੇ ਯਤਨ ਕਰ ਰਹੇ ਹੋ। ਉਹਨਾਂ ਲਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੇ ਕੌਮ ਦੇ ਲਈ ਵੀ ਇਹ ਅੱਜ ਦੀ ਡੇਟ ਦੇ ਵਿੱਚ ਇੱਕ ਸਵਾਲ ਹੈ, ਇੱਕ ਦੇਖਣ ਵਾਲੀ ਜਾਂ ਵਿਚਾਰਨ ਵਾਲੀ ਗੱਲ ਹੈ ਕਿ ਜਿੱਥੇ ਇਸ ਤਰ੍ਹਾਂ ਦੇ ਹਾਲਾਤ ਹੋਣ ਤੇ ਫਿਰ ਸਾਡਾ ਅਗਲਾ ਸਟੈਪ ਕੀ ਹੋਣਾ ਬਣਦਾ, ਸਾਡਾ ਜਿਹੜਾ ਇਨਸਾਫ ਹੈ ਉਹ ਕਿਸ ਹਿਸਾਬ ਨਾਲ ਨਿਕਲਦਾ। ਜੋ ਸੰਤ ਜਰਨੈਲ ਸਿੰਘ ਹੋਰਾਂ ਦੇ ਬਚਨ ਸੀ ਕਿ ਇਨਸਾਫ ਲਏ ਜਾਂਦੇ ਨੇ, ਹੱਕ ਨੇ ਜਿਹੜੇ ਉਹ ਲਏ ਜਾਂਦੇ ਨੇ, ਤੇ ਸ਼ਹੀਦਾਂ ਦੇ ਖੂਨ ਦਾ ਜਿਹੜਾ ਹੱਕ ਹੈ ਉਹ ਆਜ਼ਾਦੀ ਦੇ ਨਾਲ ਜੁੜਿਆ ਹੋਇਆ ਹੈ, ਖਾਲਿਸਤਾਨ ਦੀ ਪ੍ਰਾਪਤੀ ਦੇ ਨਾਲ ਜੁੜਿਆ ਹੋਇਆ। ਇਹਨਾਂ ਹੀ ਸ਼ਬਦਾਂ ਦੇ ਨਾਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਮਾਂ ਕੱਢਿਆ ਤੇ ਵਿਚਾਰਾਂ ਦੀ ਸਾਂਝ ਪਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਇਹ ਵਿਚਾਰ ਚਰਚਾ ਸੀ ਇਹਦੇ ਤੋਂ ਜ਼ਰੂਰ ਅਸੀਂ ਕੁਝ ਸੇਧ ਲੈ ਕੇ ਅੱਜ ਦੇ ਮੌਜੂਦਾ ਹਾਲਾਤਾਂ ਦੇ ਵਿੱਚ ਵਿਚਰਾਂਗੇ। ਇਹਨਾਂ ਹੀ ਸ਼ਬਦਾਂ ਦੇ ਨਾਲ ਜਾਂਦੇ ਜਾਂਦੇ ਮੈਂ ਬੇਨਤੀ ਜ਼ਰੂਰ ਕਰਦੇ ਹਾਂ, ਇਸ ਪਲੈਟਫਾਰਮ ਨੂੰ ਚੱਲਦਾ ਰੱਖਣ ਦੇ ਲਈ, ਅੱਗੇ ਵਧਾਉਣ ਦੇ ਲਈ ਤੁਹਾਡੀ ਸਹਾਇਤਾ ਦੀ ਸਾਨੂੰ ਲੋੜ ਹੈ। TV 84 ਨੂੰ ਤੁਸੀਂ ਸਾਡੀ ਵੈਬਸਾਈਟ ਦੇ ਉੱਤੇ ਜਾ ਕੇ ਡੋਨੇਟ ਕਰ ਸਕਦੇ ਹੋ www.tv84.tv ਦੇ ਉੱਤੇ, ਜਾਂ ਫਿਰ ਚੈੱਕ ਰਾਹੀਂ ਡੋਨੇਸ਼ਨਸ ਭੇਜ ਸਕਦੇ ਹੋ। TV 84 ਦੇ ਨਾਂ ਦੇ ਉੱਤੇ ਤੁਸੀਂ ਚੈੱਕ ਬਣਾ ਕੇ ਸਾਡੇ ਐਡਰੈਸ ਦੇ ਉੱਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਜਾਂ ਫ਼ੋਨ ਨੰਬਰ ਰਾਹੀਂ ਵੀ ਤੁਸੀਂ ਸਾਡੇ ਤੱਕ ਸੰਪਰਕ ਕਰ ਸਕਦੇ ਹੋ 5166191984 ਦੇ ਉੱਤੇ। ਇਸੇ ਨੰਬਰ ਦੇ ਉੱਤੇ ਤੁਸੀਂ ਸਾਡੇ ਤੱਕ WhatsApp ਰਾਹੀਂ ਵੀ ਸੰਪਰਕ ਕਰ ਸਕਦੇ ਹੋ, ਸੁਨੇਹਾ ਭੇਜ ਸਕਦੇ ਹੋ ਜਾਂ ਕਾਲ ਕਰ ਸਕਦੇ ਹੋ। ਨੰਬਰ ਫਿਰ ਰਿਪੀਟ ਕਰਦਾ ਇੱਕ ਵਾਰ 5166191984। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਇਸ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।